ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ 104.5 FM ਫਰਿਜ਼ਨੋ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਹੈਗੇ ਆ, ਐਂਡਰੋਇਡ ਐਪਸ ਦੇ ਰਾਹੀਂ, ਆਈਫੋਨ ਦੀ ਐਪਸ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 20 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਕਰਕੇ ਜੇ ਤੁਹਾਡੀ ਜਿਹੜੀ ਹੈ ਜੀ ਜੋਬ ਚਲੇ ਗਈ ਹੈ, ਜੋਬ ਕਰਕੇ ਹੈਲਥ ਇੰਸ਼ੋਰੈਂਸ ਚਲੇ ਗਈ ਹੈ ਕੈਲੀਫੋਰਨੀਆ ਦੇ ਵਿੱਚ, ਜਾਂ ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਆ, ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਆ ਜਾਂ ਆਪਣੀ ਹੈਲਥ ਇੰਸ਼ੋਰੈਂਸ ਦੇ ਪਲਾਨ ਨੂੰ ਚੇਂਜ ਕਰਨਾ, ਅਤੇ ਉਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਸਤਨਾਮ ਸਿੰਘ ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕੁਛ ਜਿਹੜੇ ਫਿਗਰਸ ਆਪਾਂ ਦੱਸਦੇ ਜਾਈਏ, ਹੁਣ ਤੱਕ ਕਰੋਨਾ ਵਾਇਰਸ ਦੇ ਨਾਲ 24,40,008 ਲੋਕ ਜਿਹੜੇ ਆ ਉਹ ਪੀੜਤ ਹੋ ਚੁੱਕੇ ਆ। 1,67,439 ਮੌਤਾਂ ਹੋ ਚੁੱਕੀਆਂ ਅਤੇ ਰਿਕਵਰ ਵੀ ਕਾਫੀ ਵੱਡੀ ਗਿਣਤੀ ਹੋਈ ਹੈਗੀ ਆ। 6,38,285 ਲੋਕ ਜਿਹੜੇ ਆ ਉਹ ਰਿਕਵਰ ਹੋ ਚੁੱਕੇ ਆ ਅਤੇ 8,05,724 ਕੇਸ ਜਿਹੜੇ ਆ ਕਲੋਜ਼ ਵੀ ਹੋ ਚੁੱਕੇ ਆ। ਸੋ ਬਿਲਕੁਲ ਜੇ ਆਪਾਂ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਹੁਣ ਤੱਕ 7,70,076 ਕੇਸ ਹੋ ਚੁੱਕੇ ਆ ਅਤੇ 41,316 ਮੌਤਾਂ ਜਿਹੜੀਆਂ ਆ USA 'ਚ ਹੋ ਚੁੱਕੀਆਂ ਹੈ। ਜੀ ਬਿਲਕੁਲ, ਹਾਲਾਤ ਜਿਹੜੇ ਆ ਇਹ ਮਾੜੇ ਹੀ ਹੁੰਦੇ ਜਾ ਰਹੇ ਆ। ਜਿਹੜੇ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫਲੂ ਦੇ ਨਾਲ ਕੰਪੇਅਰ ਕਰਦੇ ਸੀ, ਇੱਕ ਸਾਲ ਦੇ ਵਿੱਚ ਫਲੂ ਦੇ ਵਿੱਚ ਇੰਨੀਆਂ ਮੌਤਾਂ ਜਿਹੜੀਆਂ ਹੁੰਦੀਆਂ ਸੀ। ਸੋ ਆਪਾਂ ਦੇਖਿਆ ਵੀ ਕੁਛ ਹੀ ਮਹੀਨਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਆਲਰੇਡੀ 40,000 ਤੋਂ ਵੱਧ, ਤਕਰੀਬਨ 41,000 ਲੋਕ ਜਿਹੜੇ ਆ ਇਸ ਕਰੋਨਾ ਵਾਇਰਸ ਦੀਆਂ ਜਿਹੜੀਆਂ ਕੰਪਲੀਕੇਸ਼ਨਸ ਆ ਉਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਆ। ਸੋ ਜਿਹੜੀਆਂ ਪਹਿਲੋਂ ਇਹ ਸੀਗਾ ਸਾਰੇ ਜਾਣੇ ਵੀ ਆਮ ਫਲੂ ਜਿਹਾ ਹੀ ਆ, ਇਹ ਜਿਹੜਾ ਇੱਥੇ ਸਾਬਤ ਹੋ ਰਿਹਾ ਵੀ ਨਹੀਂ, ਇਹ ਉਸ ਤੋਂ ਜ਼ਿਆਦਾ ਭਿਆਨਕ ਰੂਪ ਇਸ ਦਾ ਸੀਗਾ। ਅਤੇ ਕੁਛ ਅਣਗਹਿਲੀਆਂ ਵੀ ਜਿਹੜੀਆਂ ਆ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਹੁੰਦੀਆਂ ਰਹੀਆਂ, ਅਤੇ ਇਸ ਟਾਈਮ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਫੈਡਰਲ ਅਤੇ ਸਟੇਟ ਲੈਵਲ ਦੀਆਂ ਕਈ ਜਿਹੜੀਆਂ ਫਾਈਟਸ ਆ ਉਹ ਚੱਲ ਰਹੀਆਂ ਨੇ। ਜਿਹੜੇ ਆ ਕੁਛ ਕੁ ਜਿਹੜੇ ਰਾਸ਼ਟਰਪਤੀ ਟਰੰਪ ਦੀ ਗੱਲ ਮੰਨਣਾ ਚਾਹੁੰਦੇ ਨੇ, ਕੁਛ ਕੁ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਆਪਣੇ ਜਿਹੜੇ ਆ ਸਟੇਟ ਦੇ ਜਿਹੜੇ ਗਵਰਨਰਸ ਹੈਗੇ ਉਹਨਾਂ ਦੇ ਨਾਲ ਥਾਂ ਦੇ ਉੱਤੇ, ਕਈ ਥਾਂ ਦੇ ਉੱਤੇ ਖਾਸ ਕਰਕੇ ਗਵਰਨਰ ਜਿਹੜੇ ਡੈਮੋਕ੍ਰੇਟਿਕ ਲੈਡ ਗਵਰਨਰਸ, ਜਿਹੜੀਆਂ ਕਿ ਸਵਿੰਗ ਸਟੇਟਸ ਕਹਿ ਸਕਦੇ ਹਾਂ ਜਾਂ ਜਿਹੜੀਆਂ ਜ਼ਿਆਦਾਤਰ ਰੈੱਡ ਲੀਨਿੰਗ ਸਟੇਟਸ ਹੁੰਦੀਆਂ ਆ, ਉੱਥੇ ਆਪਾਂ ਪ੍ਰੋਟੈਸਟ ਵੀ ਦੇਖਣ ਨੂੰ ਜਿਹੜੇ ਉਹ ਮਿਲ ਰਹੇ ਹੈਗੇ ਨੇ। ਸੋ ਉਸੇ ਦੇ ਚੱਲਦੇ ਹਰਜੋਤ ਸਿੰਘ ਜੀ, ਕੈਂਟਕੀ ਜਿੱਥੇ ਕਿ ਪ੍ਰੋਟੈਸਟ ਵੀ ਜਿਹੜੇ ਇਹ ਹੋਏ ਸੀ, ਉੱਥੇ ਕਹਿੰਦੇ ਵੀ ਉਹ ਬੀਤੇ ਐਤਵਾਰ ਕੱਲ੍ਹ ਹੀ ਜਿਹੜੇ ਆ ਅਚਾਨਕ 350 ਕੇਸ ਹੋਰ ਜਿਹੜੇ ਆ ਉਹ ਵੱਧ ਗਏ। ਹੁਣ ਤੱਕ ਉਹਨਾਂ ਦੀ ਜਿਹੜੀ ਹਿਸਟਰੀ ਦੇ ਵਿੱਚ ਇਹ ਜਿਹੜੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਉੱਥੇ ਹਾਈਐਸਟ ਸਿੰਗਲ ਡੇ ਰਾਈਜ਼ ਜਿਹੜਾ ਇਹ ਹੋਇਆ ਆ, ਅਤੇ ਇਹ ਕਹਿੰਦੇ ਵੀ ਇਨਕਰੀਜ਼ ਉਸ ਤੋਂ ਬਾਅਦ ਦੇ ਵਿੱਚ ਵਧਿਆ ਆ ਜਦੋਂ ਪ੍ਰੋਟੈਸਟਰਸ ਜਿਹੜੇ ਸੜਕਾਂ ਦੇ ਉੱਤੇ ਆਏ ਸੀ। ਉਤੋਂ ਜਿਹੜੇ ਪਿਛਲੇ ਹਫਤੇ ਦੇ ਵਿੱਚ ਵੀ ਸਟੇਟ ਨੂੰ ਦੁਬਾਰਾ ਰੀਓਪਨ ਕਰਨ ਦੀਆਂ ਜਿਹੜੀਆਂ ਚਰਚਾਵਾਂ ਸੀਗੀਆਂ। ਸੋ ਕੰਟਕੀ ਦੇ ਵਿੱਚ ਹੁਣ ਤਕਰੀਬਨ 3,000 ਕੇਸ ਕਰੋਨਾ ਵਾਇਰਸ ਦੇ ਕਰਕੇ ਹੋ ਚੁੱਕੇ ਆ। ਜੀ, ਸੋ ਜੇ ਯੂਨਾਈਟਿਡ ਸਟੇਟਸ ਦੇ ਵਿੱਚ ਵੱਖ-ਵੱਖ ਸਟੇਟਾਂ ਦਾ ਦੱਸਦੇ ਜਾਈਏ, ਹੁਣ ਤੱਕ ਨਿਊਯਾਰਕ 'ਚ 18,776 ਮੌਤਾਂ ਹੋ ਚੁੱਕੀਆਂ, ਨਿਊ ਜਰਸੀ 'ਚ 4,202,
ਮਿਸ਼ੀਗਨ 'ਚ 2391, ਮੈਸਾਚੂਸੇਟਸ 'ਚ 1706, ਲੂਜ਼ੀਆਨਾ 'ਚ 1296, ਇਲੀਨੋਇਸ 'ਚ 1290, ਪੈਂਸਿਲਵੇਨੀਆ 1237, ਕੈਲੀਫੋਰਨੀਆ 'ਚ 1177 ਤੇ ਕਨੈਟੀਕਟ 'ਚ 1127। ਸੋ ਇਹ ਸਟੇਟਾਂ 'ਚ 1000 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਦੇਖਿਆ ਹੀ ਜਿਹੜਾ ਇਸ ਟਾਈਮ ਜਾ ਰਿਹਾ ਹੈਗਾ ਆ, ਰਾਸ਼ਟਰਪਤੀ ਟਰੰਪ ਡਿਫੈਂਡ ਕਰ ਰਹੇ ਨੇ ਜਿਹੜੇ ਪ੍ਰੋਟੈਸਟ ਜਿਹੜੇ ਉਹ ਹੋ ਰਹੇ ਨੇ, ਜਿੱਦਾਂ ਕੱਲ੍ਹ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਗੁੱਡ ਪੀਪਲ ਵੀ ਜਿਹੜਾ ਉਹ ਆਖਿਆ, ਅਤੇ ਉਹਨਾਂ ਨੇ ਇਹ ਵੀ ਆਖਿਆ ਵੀ ਮੈਨੂੰ ਲੱਗਦਾ ਵੀ ਕਹਿੰਦੇ ਵੀ 6 ਫੁੱਟ ਤੋਂ ਵੱਧ ਦੂਰੀ ਜਿਹੜੀ ਪ੍ਰੋਟੈਸਟਰਸ ਆ ਉਹਨਾਂ ਨੇ ਬਣਾ ਕੇ ਰੱਖੀ, ਪਰ ਤਸਵੀਰਾਂ ਜਿਹੜੀਆਂ ਉਹ ਕੁਛ ਹੋਰ ਆਖ ਰਹੀਆਂ ਨੇ। ਸੋ ਇਸ ਟਾਈਮ ਜਿਹੜੇ ਹੁਣ ਇਹ ਫਾਈਟ ਜਿਹੜੀ ਆ ਉਹ ਵੱਡੀ ਜਿਹੜੀ ਉਹ ਕਹਿ ਸਕਦੇ ਹਾਂ ਵੀ ਉਹ ਚੱਲ ਸਕਦੀ ਹੈ। ਬਹੁਤ ਸਾਰੇ ਗਵਰਨਰ ਆ ਇਸ ਚੀਜ਼ ਨੂੰ ਜਿਹੜੇ ਉਹ ਲਾਈਕ ਨਹੀਂ ਕਰ ਰਹੇ। ਰਾਸ਼ਟਰਪਤੀ ਟਰੰਪ ਐਬਸੋਲੂਟ ਪਾਵਰ ਦੀ ਗੱਲ ਕਰ ਰਹੇ ਆ ਵੀ ਮੈਂ ਕਹੂੰਗਾ ਤਾਂ ਸਾਰਾ ਕੁਝ ਓਪਨ ਹੋਣਾ ਆ, ਪਰ ਗਵਰਨਰਸ ਦੇ ਨਾਲ ਹੁਣ ਮੱਥਾ ਜਿਹੜਾ ਉਹ ਲੱਗ ਰਿਹਾ। ਸੋ ਦੇਖਦੇ ਹਾਂ ਵੀ ਕੀ ਇਸ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਬਣੂਗਾ। ਪਰ ਕਹਿੰਦੇ ਵੀ ਇਤਿਹਾਸ ਦੇ ਉੱਤੇ ਜੇ ਕਹਿੰਦੇ ਵੀ ਬਹੁਤੀ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਇਹ ਜਿਹੜੀ ਫਾਈਟ ਗਵਰਨਰਸ ਦੇ ਨਾਲ ਲੈ ਰਹੇ ਆ ਸੂਬਿਆਂ ਦੇ ਅਧਿਕਾਰਾਂ ਨੂੰ ਲੈ ਕੇ, ਕਹਿੰਦੇ ਲੱਗਦਾ ਹੈ ਵੀ ਉਸ ਦੇ ਵਿੱਚ ਉਹਨਾਂ ਦੀ ਜਿੱਤ ਹੋਣੀ ਮੁਸ਼ਕਿਲ ਹੈਗੀ ਆ, ਕਿਉਂਕਿ ਜਿਹੜਾ ਅਮਰੀਕਾ ਦਾ ਸੰਵਿਧਾਨ ਆ ਗਵਰਨਰਸ ਨੂੰ ਸੂਬਿਆਂ ਨੂੰ ਵੱਧ ਅਧਿਕਾਰ ਜਿਹੜਾ ਇਸ ਚੀਜ਼ ਦੇ ਵਿੱਚ ਦਿੰਦਾ ਹੈਗਾ ਆ। ਸੋ ਉੱਧਰ ਵੱਖ-ਵੱਖ ਜਿਹੜੇ ਸੂਬੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਆ, ਉਹਨਾਂ ਨੂੰ ਸਹੂਲਤਾਂ ਵੀ ਕਹਿੰਦੇ ਆ ਜਲਦੀ ਅਤੇ ਸਮੇਂ ਸਿਰ ਜਿਹੜੀਆਂ ਮਿਲ ਰਹੀਆਂ, ਅਤੇ ਰਾਸ਼ਟਰਪਤੀ ਟਰੰਪ ਖੁਦ ਵੀ ਜਿਹੜੇ ਉਹਨਾਂ ਦੇ ਬਾਰੇ ਉਹਨਾਂ ਦੀ ਪ੍ਰਸ਼ੰਸਾ ਵੀ ਜਿਹੜੀ ਟਵਿੱਟਰ ਦੇ ਜ਼ਰੀਏ ਕਰਦੇ ਰਹਿੰਦੇ ਨੇ। ਚੰਗੀ ਗੱਲ ਹੈਗੀ ਆ, ਜਿੱਥੇ ਜਿੱਥੇ ਵੀ ਸਹੂਲਤ ਚਾਹੀਦੀ ਉੱਥੇ ਉਹ ਮਿਲੇ, ਪਰ ਆਈ ਥਿੰਕ ਅਜਿਹੇ ਮੌਕੇ ਦੇ ਉੱਤੇ ਸਾਰਿਆਂ ਨੂੰ ਜਿਹੜੀ ਪਾਰਟੀਜ਼ਨ ਲਾਈਨਸ ਆ ਉਹਨਾਂ ਨੂੰ ਛੱਡ ਕੇ ਜਿਹੜਾ ਅੱਗੇ ਵਧਣਾ ਚਾਹੀਦਾ ਹੈਗਾ ਆ। ਸੋ ਆਪਾਂ ਇਹੀ ਉਮੀਦ ਕਰਦੇ ਹਾਂ। ਉੱਧਰ ਜਿਹੜੇ ਬੀਤੇ ਵੀਕਐਂਡ ਦੇ ਉੱਤੇ ਨੈਂਸੀ ਪਲੋਸੀ ਅਤੇ ਡੈਮੋਕ੍ਰੇਟ ਲੀਡਰਸ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਓਪੋਜੀਸ਼ਨ ਵਾਲੇ ਆ ਜਾਂ ਰਾਈਟ ਲੀਨਿੰਗ ਜਿਹੜੇ ਹੈਗੇ ਨੇ ਲੋਕ, ਉਹਨਾਂ ਦੀਆਂ ਕਹਿ ਲਓ ਵੀ ਟਵੀਟਸ ਦਾ ਸਾਹਮਣਾ ਕਰਨਾ ਪਿਆ। ਸਾਰਿਆਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਬੁਰਾ ਭਲਾ ਆਖਿਆ ਵੀ ਉਹ ਕਿਸ ਤਰੀਕੇ ਦੇ ਨਾਲ ਸਮਾਲ ਬਿਜ਼ਨਸਿਸ ਦੀ ਫੰਡਿੰਗ ਆ ਉਸ ਨੂੰ ਰੋਕਣ ਦੀਆਂ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਹੈਗੇ ਆ। ਸੋ ਅੱਜ ਕਾਫੀ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਰਹੇਗਾ ਡੈਮੋਕ੍ਰੇਟ ਜਿਹੜੇ ਆ ਲੀਡਰਸ ਉਹਨਾਂ ਉੱਤੇ ਵੀ ਉਹ ਜਿਹੜੇ ਸਮਾਲ ਬਿਜ਼ਨਸਿਸ ਨੂੰ ਜਿਹੜੀ ਐਡੀਸ਼ਨਲ ਫੰਡਿੰਗ ਦੀ ਚਰਚਾ ਚੱਲ ਰਹੀ ਆ PPP ਪ੍ਰੋਗਰਾਮ ਦੇ ਅਧੀਨ ਵੀ ਉਸ ਦੇ ਉੱਤੇ ਕੋਈ ਨਾ ਕੋਈ ਜਲਦ ਜਿਹੜਾ ਉਹ ਫੈਸਲਾ ਲੈ ਲੈਣ। ਕੱਲ੍ਹ ਜਿਹੜਾ ਉਹ ਆਖਿਆ ਜਾ ਰਿਹਾ ਸੀਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਡੀਲ ਬਣਾਉਣ ਦੇ ਬਿਲਕੁਲ ਕਗਾਰ ਦੇ ਉੱਤੇ ਹੈਗੇ ਨੇ ਬਾਕੀ ਕੰਗਰੈਸ਼ਨਲ ਲੀਡਰਸ ਦੇ ਨਾਲ, ਜਿਸ ਦੇ ਵਿੱਚ ਤਕਰੀਬਨ $300 ਬਿਲੀਅਨ ਦੀ ਹੋਰ ਨਵੀਂ ਜਿਹੜੀ ਫੰਡਿੰਗ ਆ ਉਹ ਸਮਾਲ ਬਿਜ਼ਨਸ ਲੋਨ ਪ੍ਰੋਗਰਾਮਸ ਦੇ ਵਿੱਚ ਜਿਹੜੀ ਉਹ ਦਿੱਤੀ ਜਾ ਸਕਦੀ ਆ, ਕਿਉਂਕਿ ਆਲਰੇਡੀ ਜਿਹੜਾ ਸਮਾਲ ਬਿਜ਼ਨਸ ਪ੍ਰੋਗਰਾਮ ਸੀਗਾ PPP ਜਿਹੜਾ ਪ੍ਰੋਗਰਾਮ ਆ ਉਹ ਆਲਰੇਡੀ ਰਨ ਆਊਟ ਕਰ ਗਿਆ ਸੀਗਾ ਮਨੀ ਨੂੰ ਲੈ ਕੇ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਪ੍ਰੋਟੈਸਟ ਦੀ ਗੱਲ ਕਰਦੇ ਸੀ, ਇੰਡੀਆਨਾ ਦੇ ਵਿੱਚ ਕਾਫੀ ਪ੍ਰੋਟੈਸਟ ਹੋਏ ਆ, ਮੈਰੀਲੈਂਡ 'ਚ ਉਹਨਾਂ ਨੇ ਸਾਈਨ ਜਿਹੜੇ ਚੱਕੇ ਉਹ ਫਰੀडम ਓਵਰ ਫੀਅਰ, ਸ਼ਟਡਾਊਨ। ਸੋ ਬਹੁਤ ਸਾਰੇ ਜਿਹੜੇ ਕਹਿ ਰਹੇ ਵੀ ਸਾਡੇ ਜਿਹੜੇ ਬਿਜ਼ਨਸ ਆ ਉਹ ਬੰਦ ਹੋ ਰਹੇ ਹੈਗੇ ਆ, ਆਈ ਐਮ ਟਰਾਈਂਗ ਟੂ ਸੇਵ ਮਾਈ ਬਿਜ਼ਨਸ। ਸੋ ਇੱਦਾਂ ਦੇ ਜਿਹੜੇ ਬੈਨਰਸ ਉਹਨਾਂ ਨੇ ਲਾਏ ਹੋਏ ਸੀ। ਜਿਸ ਤਰ੍ਹਾਂ ਤੁਸੀਂ PPP ਦੀ ਗੱਲ ਕੀਤੀ ਹੈਗੀ ਆ, ਬਹੁਤ ਜਲਦੀ ਜਿਹੜੇ ਪੈਸੇ ਆ ਉਹ ਖਤਮ ਹੋ ਗਏ ਸੀ। ਸੋ ਹੁਣ ਜਿਹੜੇ ਆ ਸਮਾਲ ਬਿਜ਼ਨਸਿਸ ਆ ਉਹ ਕਾਫੀ ਜਿਹੜੇ ਅਪਸੈਟ ਹੈਗੇ ਆ ਵੀ ਸਾਨੂੰ ਕੁਝ ਮਿਲਿਆ ਨਹੀਂ ਹੈਗਾ। ਇਸੇ ਤਰ੍ਹਾਂ ਇੱਕ ਸ਼ੇਕ ਕਰਦੇ ਇੱਕ ਜਿਹੜੀ ਚੇਨ ਹੈਗੀ ਆ ਉਹਨਾਂ ਨੂੰ $10 ਮਿਲੀਅਨ ਦਾ ਜਿਹੜਾ ਪੇਚੈਕ ਪ੍ਰੋਟੈਕਸ਼ਨ ਪਲਾਨ ਮਿਲਿਆ ਸੀ। ਉਹ ਕਹਿੰਦੇ ਸਾਡੇ ਤਾਂ 2 ਵੀਕਾਂ ਦੇ ਵਿੱਚ ਹੀ ਇਹ ਜਿਹੜੇ ਪੈਸੇ ਖਤਮ ਹੋ ਜਾਣੇ ਹੈਗੇ ਆ। ਸੋ ਕਾਫੀ ਜਿਹੜੀ ਬੁਰੀ ਸਿਚੁਏਸ਼ਨ ਹੈਗੀ ਆ ਸਮਾਲ ਬਿਜ਼ਨਸਿਸ ਨੂੰ ਲੈ ਕੇ ਵੀ ਉਹ ਕਿਸ ਤਰ੍ਹਾਂ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਵਾਈਵ ਕਰਨਗੇ। ਜੀ ਬਿਲਕੁਲ, ਸ਼ੇਖ ਸ਼ੈਕ ਨੇ ਤਾਂ ਕਿਹਾ ਵੀ ਉਹ 10 ਮਿਲੀਅਨ ਵਾਪਸ ਜਿਹੜੇ ਉਹ ਕਰਨ ਜਾ ਰਹੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਈ ਹਰਜੋਤ ਸਿੰਘ ਜੀ ਵੀ ਜਿਹੜੀ ਪਬਲਿਕਲੀ ਜਿਹੜੀਆਂ ਹੈਗੀਆਂ ਨੇ ਕੰਪਨੀਆਂ ਜਿਨ੍ਹਾਂ ਦੇ IPO ਹੋਏ ਨੇ, ਜਿਨ੍ਹਾਂ ਦੇ EMPLOYEES ਕਾਫੀ ਜ਼ਿਆਦਾ ਨੇ, ਉਹਨਾਂ ਨੂੰ ਸਮਾਲ ਬਿਜ਼ਨਸ ਦੇ ਆਧਾਰ ਦੇ ਉੱਤੇ ਕਿੱਦਾਂ ਜਿਹੜਾ ਲੋਨ ਆ ਉਹ ਮਿਲਦਾ ਜਾ ਰਿਹਾ ਸੀਗਾ। ਸੋ ਇਹ ਵੀ ਕਿਤੇ ਨਾ ਕਿਤੇ ਜਿਹੜਾ ਸਮਾਲ ਬਿਜ਼ਨਸ ਲੋਨਸ ਦੇ ਉੱਤੇ ਅਜਿਹੀ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੀ ਮਾਰ ਆਪਾਂ ਦੇਖ ਰਹੇ ਹਾਂ। ਸੋ ਇਹ ਕਿਤੇ ਨਾ ਕਿਤੇ ਪ੍ਰੋਗਰਾਮ ਇਸੇ ਕਰਕੇ ਫੇਲ ਵੀ ਹੋਇਆ, ਰਨ ਆਊਟ ਵੀ ਇਸ ਕਰਕੇ ਮਨੀ ਦੇ ਲਈ ਜਿਹੜਾ ਉਹ ਜਲਦੀ ਕਰ ਗਿਆ। ਵੀ ਇਹ ਤਾਂ ਸ਼ੇਖ ਸ਼ੈਕ ਨੇ ਆਪ ਮੂਹਰੇ ਆ ਕੇ ਕਿਹਾ ਵੀ ਅਸੀਂ 10 ਮਿਲੀਅਨ ਵਾਪਸ ਕਰਨ ਜਾ ਰਹੇ ਹਾਂ। ਹੁਣ ਇਹ ਤਾਂ ਚੇਨ ਰੈਸਟੋਰੈਂਟਸ ਜਿਹੜੇ ਉਹ ਹੈਗੇ ਨੇ, ਇਹਦਾ ਮਤਲਬ ਓਵਰਆਲ ਜੇ ਦੇਖਿਆ ਜਾਵੇ ਤਾਂ ਇਹ ਬਹੁਤ ਵੱਡੀ ਕੰਪਨੀ ਆ। ਸੋ ਸਮਾਲ ਬਿਜ਼ਨਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਸ਼ਾਇਦ ਨਹੀਂ ਆਉਣੀ ਚਾਹੀਦੀ ਸੀ, ਪਰ ਸਮਹਾਓ ਫਿਰ ਵੀ ਜਿਹੜੀਆਂ ਇਹ ਕੰਪਨੀਆਂ ਉਸ ਦੇ ਅੰਡਰ ਆ ਕੇ ਉਹਨਾਂ ਨੂੰ ਲੋਨ ਜਿਹੜੇ ਆ
ਉਹ ਮਿਲੇ ਹੈਗੇ ਆ। ਸੋ ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਫੰਡਿੰਗ ਆਉਣੀ ਆ ਉਹਦੇ ਵਿੱਚ ਇਸ ਚੀਜ਼ ਨੂੰ ਕਲੀਅਰ ਜਿਹੜਾ ਉਹ ਹੋਣਾ ਚਾਹੀਦਾ ਆ, ਕਿਉਂਕਿ ਆਪਾਂ ਦੇਖਿਆ ਸੀਗਾ ਵੀ ਬਹੁਤ ਸਾਰੀਆਂ ਕਿਉਂਕਿ ਮੇਨ ਓਬਵੀਅਸਲੀ ਜਿਹੜੀ ਇੱਕ ਹੈੱਡਕੁਆਟਰ ਦੇ ਪੱਖੋਂ ਦੇਖਿਆ ਜਾਵੇ ਤਾਂ ਸ਼ੇਕ ਸ਼ੈਕ ਬਹੁਤ ਵੱਡੀ ਆ। ਓਬਵੀਅਸਲੀ ਜਿਹੜੀ ਫਰੈਂਚਾਈਜ਼ੀਜ਼ ਹੋਣਗੀਆਂ ਉਹ ਛੋਟੀਆਂ ਜਿਹੜੀਆਂ ਹੁੰਦੀਆਂ ਨੇ, ਪਰ ਵੱਡਾ ਨਾਮ ਜਿਹੜਾ ਹੋਣ ਕਰਕੇ ਇਹਦੇ ਉੱਤੇ ਜਿਹੜੀ ਜ਼ਰੂਰ ਜਿਹੜਾ ਸਵਾਲ ਜਵਾਬ ਜਿਹੜਾ ਉਹ ਹੁੰਦਾ ਆ ਵੀ ਖਾਸ ਕਰਕੇ ਕਿਉਂਕਿ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਵੀ ਇਹਨਾਂ ਦਾ ਪਬਲਿਕ ਜਿਹੜੇ ਹੋਏ ਨੇ। ਸੋ ਵੀ ਅਜਿਹੀਆਂ ਕੰਪਨੀਆਂ ਨੂੰ ਇਸ ਤਰੀਕੇ ਦੀ ਫੰਡਿੰਗ ਜਿਹੜੀ ਉਹ ਮਿਲਣੀ ਚਾਹੀਦੀ ਆ ਜਾਂ ਨਹੀਂ ਮਿਲਣੀ ਚਾਹੀਦੀ, ਅਤੇ ਕੀ ਪਹਿਲੋਂ ਪ੍ਰਾਇਓਰਟੀ ਵਾਕਈ ਜਿਹੜੇ ਸਮਾਲ ਬਿਜ਼ਨਸਿਸ ਜਿਹੜੇ ਇਕੱਲੇ ਹੈਗੇ ਆ, ਜਿੱਦਾਂ ਮੌਮ ਪੌਪ ਸ਼ਾਪਸ ਹੁੰਦੀਆਂ ਆ ਜਾਂ ਛੋਟੇ ਜਿਹੜੇ ਬਿਜ਼ਨਸਿਸ ਇੱਕੋ ਥਾਂ ਦੇ ਉੱਤੇ ਹੈਗੇ ਜਿਨ੍ਹਾਂ ਦੀ ਕੋਈ ਫਰੈਂਚਾਈਜ਼ੀਆਂ ਨਹੀਂ ਆ, ਵੀ ਉਹਨਾਂ ਨੂੰ ਜਿਹੜੀ ਪਹਿਲ ਆ ਉਹ ਦੇਣੀ ਚਾਹੀਦੀ ਹੈਗੀ ਆ। ਜੇ ਪੂਰੀ ਦੁਨੀਆ ਦੀ ਗੱਲ ਕਰਦੇ ਜਾਈਏ, ਇੰਗਲੈਂਡ ਦੇ ਵਿੱਚ ਜਿਹੜੇ ਆ ਉੱਥੇ ਕਾਫੀ ਕੰਸਰਨ ਆ, ਕਹਿੰਦੇ ਪਬਲਿਕ ਹੈਲਥ ਇੰਗਲੈਂਡ ਉਹ ਕਾਫੀ ਕੰਸਰਨਡ ਹੈਗੀ ਆ ਵੀ ਜਿਹੜਾ ਇਕਵਿਪਮੈਂਟ ਹੈਗਾ ਆ, ਖਾਸ ਕਰਕੇ ਜਿਹੜੇ ਡਾਕਟਰਸ ਨੂੰ ਜਾਂ ਆਮ ਲੋਕਾਂ ਨੂੰ ਵੀ ਜਿਹੜੇ ਫੇਸ ਮਾਸਕ ਵਗੈਰਾ ਆ ਉਹ ਸਹੀ ਨਹੀਂ ਮਿਲ ਰਹੇ ਹੈਗੇ। ਇੰਗਲੈਂਡ ਵਾਲਿਆਂ ਨੇ ਵੀ USA ਦੇ ਸੇਮ ਲਾਈਨਸ ਦੇ ਉੱਤੇ ਆਪਣੇ ਜਿਹੜੇ ਬਿਜ਼ਨਸਸ ਆ ਉਹਨਾਂ ਨੂੰ ਲੋਨ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ, ਗ੍ਰਾਂਟਸ ਦੇਣ ਦੀ ਕੋਸ਼ਿਸ਼ ਕੀਤੀ ਆ, ਅਤੇ ਕਹਿੰਦੇ ਵੀ ਪਹਿਲੇ ਦਿਨੇ ਹੀ 1,40,000 ਬ੍ਰਿਟਿਸ਼ ਫਰਮਸ ਜਿਹੜੀਆਂ ਆ ਉਹਨਾਂ ਨੇ ਗਵਰਨਮੈਂਟ ਦੀ ਫਾਈਨੈਂਸ਼ੀਅਲ ਸਪੋਰਟ ਦੇ ਲਈ ਅਪਲਾਈ ਕੀਤਾ ਹੈਗਾ ਆ, ਤਾਂ ਕਿ ਉਹ ਕਹਿੰਦੇ ਵੀ 1 ਮਿਲੀਅਨ ਤੋਂ ਵੱਧ ਜਿਹੜੀਆਂ ਜੌਬਸ ਆ ਉਹਨਾਂ ਨੂੰ ਬਚਾਇਆ ਜਾ ਸਕੇ। ਜਰਮਨ ਤੋਂ ਖਬਰ ਆ ਰਹੀ ਆ, ਜਰਮਨ ਦੀ ਚਾਂਸਲਰ ਜਿਹੜੀ ਐਂਜਲਾ ਮਾਰਕਲ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਹੌਲੀ ਹੌਲੀ ਆਪਾਂ ਮੁਲਕ ਖੋਲ੍ਹਣ ਜਾ ਰਹੇ ਹਾਂ, ਪਰ ਸਾਨੂੰ ਜਿਹੜਾ ਕੇਅਰਲੈਸ ਨਹੀਂ ਹੋਣਾ ਚਾਹੀਦਾ ਹੈਗਾ, ਬਹੁਤ ਸਾਰਾ ਧਿਆਨ ਦੇ ਨਾਲ ਜਿਹੜਾ ਆ ਉਹ ਸ਼ਟਡਾਊਨ ਜਿਹੜਾ ਆ ਉਹ ਓਪਨ ਕਰਨਾ ਚਾਹੀਦਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਨਦਰ ਸ਼ਟਡਾਊਨ ਜਿਹੜਾ ਹੋਵੇ, ਸੈਕੰਡ ਸ਼ਟਡਾਊਨ ਉੱਥੇ ਕਰਨਾ ਪਵੇ। ਇਸੇ ਤਰ੍ਹਾਂ ਜੇ ਰਸ਼ੀਆ ਦੀ ਗੱਲ ਕਰਦੇ ਜਾਈਏ, ਰਸ਼ੀਆ ਦੇ ਜਿਹੜੇ ਪੂਟਨ ਆ ਉਹਨਾਂ ਨੇ ਕਿਹਾ ਵੀ ਰਸ਼ੀਆ ਦੇ ਵਿੱਚ ਹਜੇ ਪੀਕ ਕਰੋਨਾ ਵਾਇਰਸ ਕੇਸਿਸ ਦੀ ਨਹੀਂ ਹੋਈ ਅਤੇ ਹਜੇ ਦਿਨ ਲੱਗਣਗੇ ਪੀਕ ਦੇ ਉੱਤੇ ਜਾਣ ਨੂੰ। ਰਸ਼ੀਆ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਲੋਕ ਆ ਉਹਨਾਂ ਦੀ ਜਿਹੜੀ ਗਿਣਤੀ ਵੱਧਦੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਆਪਾਂ PPP ਲੋਨਸ ਦੀ ਗੱਲ ਕਰ ਰਹੇ ਸੀ। ਰੁੱਥ ਜਿਹੜਾ ਕ੍ਰਿਸ ਸਟੇਕ ਹਾਊਸ ਹੈਗਾ ਆ, ਉਹਦੇ ਕੁੱਲ 100 ਤੋਂ ਵੱਧ ਜਿਹੜੇ ਰੈਸਟੋਰੈਂਟ ਹੈਗੇ ਨੇ USA, ਕੈਨੇਡਾ ਅਤੇ ਮੈਕਸੀਕੋ ਦੇ ਵਿੱਚ। ਸੋ ਇਹ ਤੁਸੀਂ ਦੇਖੋ, ਉਹਨਾਂ ਨੂੰ ਵੀ $20 ਮਿਲੀਅਨ PPP ਪਲਾਨ ਦੇ ਅਧੀਨ ਜਿਹੜਾ ਉਹ ਮਿਲਿਆ ਆ, ਜਿਹੜਾ ਕਿਤੇ ਨਾ ਕਿਤੇ ਸਮਾਲ ਬਿਜ਼ਨਸ ਦੇ ਲਈ ਸੀ। ਆਪਾਂ ਦੇਖਿਆ ਸੀਗਾ ਵੀ ਇਹ ਕਾਰਪੋਰੇਸ਼ਨਸ ਦੇ ਲਈ ਆਲਰੇਡੀ ਉਹਨਾਂ ਨੇ $500 ਬਿਲੀਅਨ ਅਲੱਗਾ ਰੱਖਿਆ ਸੀਗਾ $2.2 ਟ੍ਰਿਲੀਅਨ ਦੇ ਵਿੱਚ। ਸੋ ਇਹ ਕਿਤੇ ਨਾ ਕਿਤੇ ਅਣਗਹਿਲੀ ਆ, ਇਹ ਨਲਾਇਕੀ ਆ। ਆਈ ਥਿੰਕ ਜਿਹੜੇ ਸਮਾਲ ਬਿਜ਼ਨਸ ਜਿਹੜੀ SBA ਹੈਗੀ ਆ, ਸਮਾਲ ਬਿਜ਼ਨਸ ਵਾਲਿਆਂ ਨੂੰ ਇਹਨਾਂ ਦੇ ਜ਼ਰੀਏ ਜਿਹੜਾ ਜ਼ੋਰ ਪਾਉਣਾ ਚਾਹੀਦਾ ਆ ਵੀ ਇਹ ਕੀ ਹੋ ਰਿਹਾ, ਵੀ ਕਿਉਂ ਇੰਨੀਆਂ ਵੱਡੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਆ ਨੇਸ਼ਨ ਵਾਈਡ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਮਿਲ ਰਿਹਾ। ਨੋ ਡਾਊਟ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਚਾਹੀਦੇ ਹੋਣਗੇ, ਪਰ ਜਿਹੜੇ ਸਮਾਲ ਬਿਜ਼ਨਸ ਵਾਸਤੇ ਆ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਜ਼ਰੂਰ ਦੇਣੀ ਚਾਹੀਦੀ, ਕਿਉਂਕਿ ਇਹਨਾਂ ਲਈ ਤਾਂ ਅਲੱਗਾ ਵੱਖਰੀਆਂ ਕਾਰਪੋਰੇਸ਼ਨ ਦੇ ਲਈ $500 ਬਿਲੀਅਨ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀਗਾ। ਜੀ ਸੋ ਬਿਲਕੁਲ। ਜਿਹੜੇ ਹੋਮ ਡੀਪੂ ਦੇ CEO ਆ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਵੀ ਕਹਿੰਦੇ ਮੋਰ ਦੈਨ 30% ਜਿਹੜੇ ਸਮਾਲ ਬਿਜ਼ਨਸ ਆ ਉਹ ਪਰਮਾਨੈਂਟਲੀ USA 'ਚੋਂ ਸ਼ਟ ਡਾਊਨ ਹੋਣਗੇ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ, ਜੇ ਆਪਾਂ ਗੱਲ ਕਰਦੇ ਜਾਈਏ, ਕੋਈ ਬਿਊਟੀ ਸ਼ਾਪ ਆ, ਬਿਊਟੀ ਪਾਰਲਰ ਆ, ਮੌਮ ਐਂਡ ਪੌਪ ਸਮਾਲ ਰੈਸਟੋਰੈਂਟਸ ਆ, ਕਾਫੀ ਸ਼ਾਪਸ ਆ, ਉਹਨਾਂ 'ਚ ਕੀ ਹੁੰਦਾ ਵੀ ਬਹੁਤ ਵਾਰੀ ਉਹ ਫੈਮਿਲੀ ਰਨ ਬਿਜ਼ਨਸ ਹੁੰਦੇ ਆ ਅਤੇ ਉਹ ਉਹਨਾਂ ਨੂੰ ਪੇਰੋਲ 'ਤੇ ਨਹੀਂ ਪਾਉਂਦੇ ਹੈਗੇ। ਸੋ ਜਿੰਨਾ ਕੁ ਉਹਨਾਂ ਨੂੰ ਇਨਕਮ ਹੁੰਦੀ ਆ ਉਹਨਾਂ ਦਾ ਰੋਟੀ ਪਾਣੀ ਚੱਲਦਾ ਰਹਿੰਦਾ, ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਨਹੀਂ ਮਿਲੀ। ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੱਡੇ ਸ਼ਹਿਰ ਹੈਗੇ ਆ, ਚਾਹੇ ਉਹ ਸਿਆਟਲ ਆ, ਸੈਨ ਫਰਾਂਸਿਸਕੋ ਆ, ਨਿਊਯਾਰਕ ਆ, ਲਾਸ ਐਂਜਲਸ ਆ, ਇਹਨਾਂ ਸ਼ਹਿਰਾਂ ਦੇ ਵਿੱਚ ਕਿਰਾਏ ਬਹੁਤ ਜ਼ਿਆਦਾ ਆ ਛੋਟੇ ਬਿਜ਼ਨਸ ਦੇ ਵੀ, ਹੈ ਨਾ। ਸੋ ਉਹ ਕਹਿੰਦੇ ਵੀ ਜਿਹੜੇ ਬਿਜ਼ਨਸ ਹੁਣ ਮਹੀਨਾ 2 ਮਹੀਨਾ ਬੰਦ ਰਹਿਣਗੇ ਉਹਨਾਂ ਨੂੰ ਜਿਹੜਾ ਵਾਪਸ ਲੀਹ 'ਤੇ ਆਉਣਾ ਬੜਾ ਔਖਾ ਹੋਊਗਾ। ਆਲਰੇਡੀ ਬਹੁਤ ਸਾਰੇ ਸ਼ਹਿਰਾਂ 'ਚੋਂ, ਕੱਲ੍ਹ ਮੈਂ ਫ੍ਰਿਜ਼ਨੋ ਦੀ ਨਿਊਜ਼ ਪੜ੍ਹਦਾ ਸੀ, ਕਈ ਉੱਥੇ ਰੈਸਟੋਰੈਂਟ ਤਾਂ ਪਰਮਾਨੈਂਟਲੀ ਉਹ ਨਹੀਂ ਬੰਦ ਕਰ ਦਿੱਤੇ, ਕਹਿੰਦੇ ਆਪਣੇ ਫਰਨੀਚਰ ਵਗੈਰਾ ਵੀ ਉਹ ਚੱਕ ਕੇ ਲੈ ਗਏ ਹੈਗੇ ਆ ਸਪੈਨਿਸ਼ ਰੈਸਟੋਰੈਂਟ, ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ। ਕਿਉਂਕਿ ਰੀਜ਼ਨ ਕੀ ਆ, ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰੈਸਟੋਰੈਂਟ ਦੇ ਉੱਤੇ ਬਹੁਤ ਜ਼ਿਆਦਾ ਸਟ੍ਰਿਕਟਨੈਸ ਹੋਊਗੀ, ਖਾਸ ਕਰਕੇ ਹੈਲਥ ਆਫੀਸ਼ੀਅਲਸ ਵੱਲੋਂ, ਵੀ ਕਿੰਨੀ ਕੁ ਕਲੀਨਿੰਗ ਕਰਦੇ ਹੈਗੇ ਆ, ਕੋਈ ਇੰਪਲਾਈ ਤੁਹਾਡਾ ਸਿੱਕ ਤਾਂ ਨਹੀਂ, ਅਤੇ ਸਮਾਲ ਰੈਸਟੋਰੈਂਟ ਕਿੱਦਾਂ ਚੈੱਕ ਕਰ ਰਹੇ ਹੈਗੇ ਆ ਵੀ ਜਿਹੜੇ ਤੁਹਾਡੇ ਕਸਟਮਰ ਆ ਰਹੇ ਉਹ ਕਿਤੇ ਕਰੋਨਾ ਵਾਇਰਸ ਪੇਸ਼ੈਂਟ ਤੋਂ ਪੀੜਤ ਤਾਂ ਨਹੀਂ। ਉਹ ਕਹਿੰਦੇ ਵੀ ਜਿਹੜੀਆਂ ਤਾਂ ਵੱਡੀਆਂ ਕਾਰਪੋਰੇਸ਼ਨਾਂ ਆ, ਜਿਸ ਤਰ੍ਹਾਂ ਐਮਾਜ਼ੋਨ ਆ ਜਾਂ ਹੋਰ IBM ਜਾਂ, ਉਹਨਾਂ ਨੇ ਤਾਂ ਐਂਟਰੈਂਸ ਦੇ ਉੱਤੇ ਆਪਣੇ ਥਰਮੋਮੀਟਰਸ ਜਿਹੜੇ ਆ ਹੈਗੇ ਆ
ਉਹ ਲਾ ਦਿੱਤੇ ਹੈਗੇ, ਉੱਥੋਂ ਉਹਨਾਂ ਨੂੰ ਪਤਾ ਲੱਗ ਜਾਣਾ। ਜਿਹੜੇ ਛੋਟੇ ਬਿਜ਼ਨੈਸਸ ਆ ਉਹਨਾਂ ਦਾ ਮਾਰਜਨ ਬੜਾ ਘੱਟ ਹੁੰਦਾ ਹੈਗਾ, ਅਤੇ ਉਹ ਕਿੱਦਾਂ ਇੰਨੇ ਜ਼ਿਆਦਾ ਜਿਹੜੇ ਹੋਰ ਕਲੀਨਲੀਨੈਸ ਲਈ ਐਮਪਲਾਈ ਹਾਇਰ ਕਰਕੇ ਕਿੱਦਾਂ ਉਹ ਸਰਵਾਈਵ ਕਰਨਗੇ। ਇਹ ਇੱਕ ਬੜਾ ਵੱਡਾ ਚੈਲੰਜ ਜਿਹੜਾ ਆ ਰੈਸਟੋਰੈਂਟ ਇੰਡਸਟਰੀ ਨੂੰ ਆਉਣ ਵਾਲੇ ਮਹੀਨਿਆਂ 'ਚ ਹੋਊਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਆਪਾਂ ਕਰ ਰਹੇ ਸੀ ਵੀ ਰਾਹਤ ਜਿਹੜੀਆਂ ਵੱਖ-ਵੱਖ ਸਰਕਾਰਾਂ ਵੱਖ-ਵੱਖ ਮੁਲਕਾਂ 'ਚ ਜਿਹੜੀਆਂ ਦੇ ਰਹੀਆਂ। ਖਬਰ ਜਿਹੜੀ ਡੈਨਮਾਰਕ ਅਤੇ ਪੋਲੈਂਡ ਤੋਂ ਜਿਹੜੀ ਉਹ ਆ ਰਹੀ ਆ, ਉੱਥੋਂ ਦੇ ਜਿਹੜੇ ਅਧਿਕਾਰੀ ਆ, ਉੱਥੋਂ ਦੇ ਪ੍ਰਾਈਮ ਮਿਨਿਸਟਰ ਦੋਨਾਂ ਹੀ ਮੁਲਕਾਂ ਦੇ, ਉਹਨਾਂ ਨੇ ਆਖਿਆ ਵੀ ਕਹਿੰਦੇ ਵੀ ਅਸੀਂ ਉਹਨਾਂ ਕੰਪਨੀਆਂ ਨੂੰ ਇੱਕ ਵੀ ਟੈਕਸ ਪੇਅਰ ਮਨੀ ਜਿਹੜੀ ਰਾਹਤ ਆ ਉਹ ਨਹੀਂ ਦੇਣੀ ਜਿਨ੍ਹਾਂ ਨੇ ਆਪਣੇ ਆਪ ਨੂੰ ਆਫਸ਼ੇਅਰ ਟੈਕਸ ਹੇਵਨਸ ਦੇ ਵਿੱਚ ਰਜਿਸਟਰ ਕੀਤਾ ਹੋਇਆ। ਉਹਨਾਂ ਕੰਪਨੀਆਂ ਨੂੰ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਆਰਥਿਕ ਮਦਦ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ। ਤਕਰੀਬਨ ਸਾਰੇ ਹੀ ਮੁਲਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਵੱਡੇ ਵੱਡੇ ਜਿਹੜੇ ਸਟਿਮੂਲਸ ਪੈਕੇਜ ਜਿਹੜੀਆਂ ਉਹ ਦੇ ਰਹੀਆਂ ਨੇ, ਜਿਹੜੀਆਂ ਕਰੋਨਾ ਵਾਇਰਸ ਦੇ ਕ੍ਰਾਈਸਿਸ ਦੇ ਕਰਕੇ ਜਿਹੜੀਆਂ ਉਹ ਆਈਆਂ ਨੇ। ਸੋ ਆਈ ਥਿੰਕ ਇਹ ਇੱਕ ਇਹਨਾਂ ਦਾ ਬੜਾ ਵਧੀਆ ਜਿਹੜਾ ਕਦਮ ਆ ਵੀ ਜਦੋਂ ਟੈਕਸ ਇਸ ਮੁਲਕ ਦੇ ਵਿੱਚ ਉਹ ਪੇ ਹੀ ਨਹੀਂ ਕਰਦੇ, ਹਮੇਸ਼ਾ ਟੈਕਸ ਜਿਹੜਾ ਬਚਾਉਂਦੇ ਨੇ ਵੀ ਅਸੀਂ ਵੱਧ ਤੋਂ ਵੱਧ ਮੁਨਾਫਾ ਜਿਹੜਾ ਆ ਉਹ ਹੋਵੇ, ਅਤੇ ਫਿਰ ਮੂੰਹ ਜਿਹੜਾ ਇਸ ਪਾਸੇ ਨੂੰ ਕਰ ਲੈਂਦੇ ਨੇ ਵੀ ਕਿਉਂ ਨਾ ਜਿਹੜਾ ਆ ਵੀ ਟੈਕਸ ਪੇਅਰ ਮਨੀ ਇਹਨਾਂ ਨੂੰ ਦੇ ਕੇ ਅਤੇ ਇਹਨਾਂ ਨੂੰ ਜਿਹੜਾ ਉਹ ਬਚਾ ਲਿਆ ਜਾਵੇ। ਆਈ ਥਿੰਕ ਅਮਰੀਕਾ ਨੂੰ ਵੀ ਇੱਦਾਂ ਦਾ ਕਦਮ ਜਿਹੜਾ ਉਹ ਚੁੱਕਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਪੋਲੈਂਡ ਅਤੇ ਜਿਹੜੇ ਹੈਗੇ ਨੇ ਡੈਨਮਾਰਕ ਵਾਲੇ, ਇਸ ਚੀਜ਼ ਦੇ ਲਈ ਆਈ ਥਿੰਕ ਵਧਾਈ ਦੇ ਪਾਤਰ ਨੇ। ਇਹਨਾਂ ਨੇ ਵੀ ਸਖਤ ਸਟੈਂਡ ਲਿਆ ਆ। ਨੋ ਡਾਊਟ ਇਸ ਦੇ ਕਰਕੇ ਜਿਹੜਾ ਅਸਰ ਆ ਉਹਨਾਂ ਦੇ ਉੱਤੇ ਜਿਹੜਾ ਉਹ ਹੋ ਸਕਦਾ, ਪਰ ਆਈ ਥਿੰਕ ਇਹ ਇੱਕ ਮੈਸੇਜ ਜਿਹੜਾ ਉਹ ਜ਼ਰੂਰ ਜਾਂਦਾ ਆ ਉਹਨਾਂ ਸਾਰੀਆਂ ਕੰਪਨੀਆਂ ਦੇ ਲਈ ਜਿਹੜੀਆਂ ਬਿਜ਼ਨਸ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨਾਂ ਮੁਲਕਾਂ 'ਚ ਕਰਦੀਆਂ ਜਿੱਥੇ ਉਹਨਾਂ ਨੂੰ ਮੁਨਾਫਾ ਹੁੰਦਾ ਆ, ਅਤੇ ਟੈਕਸ ਉੱਥੇ ਪੇ ਕਰਦੀਆਂ ਜਿੱਥੇ ਉਹਨਾਂ ਨੂੰ ਬਹੁਤ ਹੀ ਘੱਟ ਟੈਕਸ ਜਾਂ ਨਾ ਮਾਤਰ ਟੈਕਸ ਜਿਹੜਾ ਉਹ ਦੇਣਾ ਪੈਂਦਾ ਹੈਗਾ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਵੈਲਸ ਫਾਰਗੋ ਬੈਂਕ ਆ ਉਹਨੂੰ ਜਿਹੜਾ ਆ ਅੱਜ ਸੂ ਕਰ ਦਿੱਤਾ ਗਿਆ ਆ ਕੁਛ ਲੋਕਾਂ ਵੱਲੋਂ, ਸਮਾਲ ਬਿਜ਼ਨਸ ਵੱਲੋਂ। ਕਹਿੰਦੇ ਭਈ ਇਹ ਜਿਹੜੀ ਵੈਲਸ ਫਾਰਗੋ ਬੈਂਕ ਆ ਇਨ ਅਨਫੇਅਰਲੀ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਕੀਤੀਆਂ। ਉਹਨਾਂ ਨੇ ਦੇਖਿਆ ਵੀ ਜਿਨ੍ਹਾਂ ਨੂੰ ਜ਼ਿਆਦਾ ਲੋਨ ਮਿਲਣਾ ਸੀ 10, 20, 30 ਮਿਲੀਅਨ, ਉਹਨਾਂ ਦੀਆਂ ਐਪਲੀਕੇਸ਼ਨਾਂ ਪਹਿਲਾਂ ਪ੍ਰੋਸੈਸ ਕੀਤੀਆਂ, ਜਿਹੜੀਆਂ ਛੋਟੀਆਂ ਸੀਗੀਆਂ ਉਹਨਾਂ ਦੀਆਂ ਕੀਤੀਆਂ ਹੀ ਨਹੀਂ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਵੀ ਅਸੀਂ ਵੀ ਅਪਲਾਈ ਕੀਤਾ ਸੀ, ਅਤੇ ਅੱਜ ਸਵੇਰੇ ਵੈਲਸ ਫਾਰਗੋ ਦੀ ਜਿਹੜੀ ਆ ਈਮੇਲ ਆਈ ਆ ਵੀ ਤੁਸੀਂ ਡਾਕੂਮੈਂਟ ਆਪਣੇ ਅਪਲੋਡ ਕਰ ਦਿਓ। ਹੁਣ ਤੁਸੀਂ ਦੇਖ ਲਓ ਵੀ ਪਿਛਲੇ ਵੀਕ ਦਾ ਉਹ ਮਨੀ ਜਿਹੜਾ ਖਤਮ ਹੋਇਆ ਹੈਗਾ ਆ, ਅਤੇ ਛੋਟੇ ਬਿਜ਼ਨਸ ਨੂੰ ਉਹ ਅੱਜ ਈਮੇਲ ਕਰ ਰਹੇ ਹੈਗੇ ਆ। ਸੋ ਹੋਪਫੁਲੀ ਜੇ ਨਵਾਂ ਜਿਹੜਾ ਆ ਪੈਕੇਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਅਤੇ ਡੈਮੋਕਰੇਟ ਜਿਹੜੇ ਰਲ ਕੇ ਕਰ ਰਹੇ ਹੈਗੇ ਆ $250 ਬਿਲੀਅਨ, ਅਤੇ ਉਹਦੇ ਚ ਫਿਰ ਸ਼ਾਇਦ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਪੇ ਚੈੱਕ ਪ੍ਰੋਟੈਕਸ਼ਨ ਇਨਕਲੂਡ ਕੀਤਾ ਜਾਵੇ। ਪਰ ਇਹ ਦੇਖੋ ਸੋ ਇਹ ਤੋਂ ਲੈਸਨ ਜ਼ਰੂਰ ਆਪਾਂ ਨੂੰ ਲਰਨ ਕਰਨਾ ਚਾਹੀਦਾ। ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਜਿਹੜੇ ਆ ਸਮਾਲ ਬਿਜ਼ਨਸ ਓਨਰਸ ਆ, ਆਪਣੇ ਟਾਊਨ ਦੇ ਵਿੱਚ ਜਿਹੜੀ ਛੋਟੀ ਬਿਜ਼ਨਸ ਹੈਗੀ ਆ, ਕਮਿਊਨਿਟੀ ਬੈਂਕਸ ਆ, ਉਹਨਾਂ ਦੇ ਵਿੱਚ ਤੁਸੀਂ ਅਕਾਊਂਟ ਖੋਲ੍ਹੋ, ਕਿਉਂਕਿ ਇੱਕ ਤਾਂ ਉਹ ਛੋਟੀ ਬੈਂਕ ਹੁੰਦੀ ਆ ਅਤੇ ਇੱਕ ਉਹ ਤੁਹਾਡਾ ਸਾਥ ਵੀ ਦਊਗੀ। ਮੈਂ ਇਹ ਸਾਰੇ ਕੁਛ ਵਿੱਚ ਦੇਖਿਆ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ 'ਚ ਕਈ ਕਮਿਊਨਿਟੀ ਬੈਂਕਸ ਨੇ ਆਪਣੇ ਹਰ ਇੱਕ ਕਸਟਮਰ ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਕਰ ਦਿੱਤੀ ਪਹਿਲੇ, ਕਿਉਂਕਿ ਉਹਨਾਂ ਕੋਲ ਇੱਕ ਤਾਂ ਅਮਾਊਂਟ ਘੱਟ ਸੀ, ਦੂਜਾ ਉਹ ਕਹਿੰਦੇ ਵੀ ਲੋਕਲ ਆ ਸਾਡੇ, ਬਿਲਕੁਲ ਅਸੀਂ ਉਹਨਾਂ ਦੀ ਹੈਲਪ ਕਰਨੀ ਹੈਗੀ। ਸੋ ਵੱਡੀਆਂ ਬੈਂਕਾਂ ਨੇ ਇੱਦਾਂ ਜਿਹੜੀ ਆ ਹੇਰਾਫੇਰੀ ਕੀਤੀ ਹੈਗੀ ਆ। ਜੀ ਜੀ ਬਿਲਕੁਲ। ਇਹ ਤਾਂ ਹਰਜੋਤ ਸਿੰਘ ਜੀ ਹੁਣ ਦੇਖੋ ਸਾਹਮਣੇ ਹੀ ਆ ਰਿਹਾ ਵੀ ਜਦੋਂ ਵੱਡੀਆਂ ਵੱਡੀਆਂ ਫਰੈਂਚਾਈਜ਼ੀਜ਼ ਨੂੰ ਜਦੋਂ PPP ਪਲਾਨ ਜਿਹੜੇ ਉਹ ਮਿਲੀ ਜਾਂਦੇ ਸੀ, ਅਤੇ ਬਾਕੀ ਜਿਹੜੇ ਆ ਉਹ ਕਿਤੇ ਨਾ ਕਿਤੇ ਕਤਾਰ ਦੇ ਵਿੱਚ ਹੀ ਲੱਗੇ ਜਿਹੜੇ ਉਹ ਰਹਿ ਗਏ ਆ। ਬਾਕੀ ਇਹ ਵੀ ਚੀਜ਼ ਆਖ ਦਿੰਦੇ ਆ ਵੀ ਵੀ ਉਹ ਜਿਹੜਾ ਅਗਲਾ ਜਿਹੜਾ ਸਟਿਮੂਲਸ ਪੈਕੇਜ ਸਮਾਲ ਬਿਜ਼ਨਸ ਦੇ ਲਈ ਆ ਜਾਵੇ। ਸੋ ਆਪਣੀ ਜਿਹੜੀ ਐਪਲੀਕੇਸ਼ਨ ਦੇ ਵਿੱਚ ਜਿਹੜੇ ਡਾਕੂਮੈਂਟ ਉਹਨਾਂ ਨੇ ਮੰਗੇ ਉਹਦੇ ਵਿੱਚ ਦੇਰੀ ਨਾ ਕਰਿਓ, ਉਹ ਤੁਸੀਂ ਜਿਹੜੇ ਉਹ ਅਪਡੇਟ ਕਰ ਦਿਓ। ਚਲੋ ਹੋਪਫੁਲੀ ਜਿਹੜੇ ਅਗਲੀ ਫੇਜ਼ ਦੇ ਵਿੱਚ ਜਿਹੜੇ ਤੁਹਾਨੂੰ ਕੁਛ ਨਾ ਕੁਛ ਜਿਹੜੀ ਰਾਹਤ ਆ ਉਹ ਮਿਲ ਜਾਊਗੀ। ਸੋ ਇਹੀ ਆਪਾਂ ਜਿਹੜੀ ਹੁਣ ਹਾਲ ਦੀ ਘੜੀ ਉਮੀਦ ਕਰ ਸਕਦੇ ਹੈਗੇ ਆ। ਬਿਲਕੁਲ। ਅਤੇ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ, ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ।
The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 76। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance, license number 0M92002. Apollo Physicians, 8191 Timberlake Way, Suite 200, Sacramento. Primary Care Clinic, Dr. Paramjit Singh Panesar MD, Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD, Internal Medicine ਦੀ ਅਗਵਾਈ ਦੇ ਹੇਠ Apollo Physicians, ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। Apollo Physicians, Sacramento। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਫਾਈਨੈਂਸ਼ੀਅਲ ਏਡ ਦੀ, ਕਹਿੰਦੇ ਯੂਨਾਈਟਿਡ ਏਅਰਲਾਈਨ ਜਿਹੜੀ ਆ ਉਹਨਾਂ ਨੇ $2.1 ਬਿਲੀਅਨ ਦਾ ਲਾਸ ਜਿਹੜਾ ਆ ਪਹਿਲੇ ਕੁਆਰਟਰ 'ਚ ਸ਼ੋਅ ਕੀਤਾ। ਤੇ ਹੁਣ ਤੁਸੀਂ ਦੇਖ ਲਓ ਵੀ ਯੂਨਾਈਟਿਡ ਏਅਰਲਾਈਨ ਨੇ $2.1 ਬਿਲੀਅਨ ਦਾ ਤਾਂ ਲਾਸ ਸ਼ੋਅ ਕੀਤਾ। $5 ਬਿਲੀਅਨ ਉਹਨਾਂ ਨੂੰ ਫੈਡਰਲ ਪੇਰੋਲ ਦੀ ਗ੍ਰਾਂਟ ਤੇ ਲੋਨ ਮਿਲ ਗਈ ਹੈਗੀ ਆ।
ਤੇ ਉਹਦੇ ਉੱਤੇ 4.5 ਬਿਲੀਅਨ ਡਾਲਰ ਹੋਰ ਉਹਨੇ ਅਪਲਾਈ ਕੀਤਾ ਹੈਗਾ 에ਅਰਲਾਈਨ ਨੇ ਵੀ ਸਾਨੂੰ ਹੋਰ ਪੈਸੇ ਚਾਹੀਦੇ ਆ। ਸੋ ਲਾਸ ਉਹਨਾਂ ਨੂੰ ਇੱਕ ਕੁਆਟਰ 'ਚ 2.1 ਬਿਲੀਅਨ ਦਾ ਹੋਇਆ ਤੇ 9.5 ਬਿਲੀਅਨ ਡਾਲਰ ਉਹ ਮੰਗ ਰਹੇ ਹੈਗੇ ਆ। ਸੋ ਹੁਣ ਸਮਾਲ ਬਿਜ਼ਨਸ ਵਾਲੇ ਆਪ ਸੋਚ ਸਕਦੇ ਵੀ ਤੁਹਾਡੀ ਕਿੱਥੇ ਕੁ ਪੋਜੀਸ਼ਨ ਆ ਜੀ। ਬਿਲਕੁਲ ਵੀ ਕਿੰਨੇ ਕਿਹਦੀ ਸੁਣਨੀ ਆ ਜੀ। ਦੇਖੋ ਇਨ ਦੀ ਐਂਡ ਇੱਥੇ ਵੀ ਚਾਹੇ ਜੋ ਮਰਜ਼ੀ ਆ ਕੋਈ ਆਖੀ ਜਾਵੇ ਜੀ ਇਹ ਐਂਟਰਪ੍ਰੈਨਿਓਰ ਕੰਪਨੀ ਮੁਲਕ ਹੈਗਾ ਆ, ਇਨ ਦੀ ਐਂਡ ਜਿਹਦੇ ਕੋਲ ਜ਼ਿਆਦਾ ਪੈਸੇ ਉਹਨਾਂ ਦੇ ਲਈ ਹੈਗੇ ਆ। ਤੁਸੀਂ ਦੇਖੋ ਵੀ ਹੁਣ ਜੇ ਜਿਹੜੇ ਆਮ ਲੋਕ ਹੁਣ ਮਿਨੀਮਮ ਵੇਜ ਦੇ ਉੱਤੇ ਕੰਮ ਕਰ ਰਹੇ ਆ, ਜੇ ਇਹ ਬੰਦ ਹੋ ਰਹੇ ਨੇ ਜਾਂ ਇਹ ਨਹੀਂ ਜਾਣਗੇ ਤਾਂ ਜਿੰਨੇ ਮਿਲੀਅਨਰ ਬਿਲੀਅਨਰ ਇਹਨਾਂ ਨੂੰ ਕਿੰਨੀ ਪ੍ਰੋਬਲਮ ਆਈ ਹੋਈ ਆ। ਸੋ ਦੇਖੋ ਵੀ ਐਸੈਂਸ਼ੀਅਲ ਕੌਣ ਆ ਅਸਲ ਦੇ ਵਿੱਚ, ਕਿੰਨਾ ਲੋਕਾਂ ਦੀ ਜਿਹੜੀ ਇਹ ਜ਼ਰੂਰਤ ਆ। ਨੋ ਡਾਊਟ ਕੰਪਨੀਆਂ ਇਹ ਸਾਰੀਆਂ ਚੀਜ਼ਾਂ ਜਿਹੜੇ ਆ ਉਹ ਚਾਹੀਦੀਆਂ ਹੁੰਦੀਆਂ ਮੁਲਕਾਂ ਦੇ ਵਿੱਚ, ਜਿਹੜੀਆਂ ਉਹ ਸਾਰੀਆਂ ਚੀਜ਼ਾਂ ਤਰੱਕੀਆਂ ਦੇ ਲਈ, ਪਰ ਅਹਿਮ ਕਿਹੜੀ ਚੀਜ਼ ਹੈਗੀ ਆ ਉਹਨਾਂ ਸਾਰਿਆਂ ਦੇ ਉੱਤੇ ਲੋਕਾਂ ਨੂੰ ਜਿਹੜੇ ਹਿਸਾਬ ਦੇ ਨਾਲ ਇਹ ਅੱਖਾਂ ਤੋਂ ਪਰਦਾ ਜਿਹੜਾ ਚੱਕਣ ਵਾਲੀ ਜਿਹੜੀ ਗੱਲ ਹੈਗੀ ਆ ਉੱਠਣਾ ਚਾਹੀਦਾ ਹੈ, ਤਾਂ ਜੋ ਸਾਰੇ ਲੋਕਾਂ ਨੂੰ ਮੇਕ ਸ਼ੋਰ ਹੋਵੇ ਵੀ ਕਿਹੜੇ ਲੋਕ ਜਿਹੜੇ ਉਹ ਜ਼ਿਆਦਾ ਜ਼ਰੂਰੀ ਹੈਗੇ ਨੇ। ਉਧਰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਸ਼ੇਕ ਸ਼ੈਕ ਦੀ ਆਪਾਂ ਗੱਲ ਕੀਤੀ ਸੀ, ਇਹ ਕ੍ਰਿਟਿਸਿਜ਼ਮ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੇ 10 ਮਿਲੀਅਨ ਵਾਪਸ ਕੀਤਾ ਆ। ਵੀ ਜਦੋਂ ਲੋਕਾਂ ਨੇ ਕਿਹਾ ਵੀ ਤੁਹਾਡਾ ਕੀ ਕੰਮ ਸੀਗਾ ਵੀ 10 ਮਿਲੀਅਨ ਜਿਹੜਾ ਤੁਹਾਨੂੰ ਜਿਹੜਾ ਕਿ ਇਸ ਕੰਮ ਨੂੰ ਜਿਹੜਾ ਉਹ ਚਾਹੀਦਾ ਸੀਗਾ, ਵੀ ਏਡੀ ਵੱਡੀ ਤੁਸੀਂ ਫਰਮ ਹੋ, ਏਡੀ ਵੱਡੀ ਤੁਸੀਂ ਕੰਪਨੀ ਹੋ, ਤੇ ਤੁਸੀਂ ਫੇਰ ਸਮਾਲ ਬਿਜ਼ਨਸ ਕਰਕੇ ਜਿਹੜਾ ਉਹ ਪਲਾਨ ਜਿਹੜੇ ਉਹ ਲਈ ਜਾਂਦੇ ਹੋ। ਸੋ ਇਹ ਇਸ ਚੀਜ਼ ਦੇ ਉੱਤੇ ਜ਼ਰੂਰ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜਿੱਦਾਂ ਟਰੱਕਿੰਗ ਵਾਲਿਆਂ ਨੂੰ ਆਪਾਂ ਜਿਹੜਾ ਉਹ ਆਖ ਰਹੇ ਆ ਵੀ ਕਹਿੰਦੇ ਆ ਵੀ ਆਪਣੀ ਜਿਹੜੀ ਗੱਲ ਆ ਉਹ ਜ਼ਰੂਰ ਜਿਹੜੀ ਉਹ ਰੱਖੋ ਵੀ ਘੱਟੋ ਘੱਟ ਅਗਲੇ ਜਿਹੜਾ ਸਟਿਮੂਲਸ ਪੈਕੇਜ ਜੇ ਕੋਈ ਆਉਂਦਾ ਆ ਵੀ ਉਹਦੇ ਵਿੱਚ ਤੁਹਾਡੀ ਜਿਹੜੀ ਉਹ ਸੁਣੀ ਜਾਵੇ। ਸੋ ਸਮਾਲ ਬਿਜ਼ਨਸ ਵਾਲਿਆਂ ਨੂੰ ਵੀ ਇਸ ਚੀਜ਼ ਦੇ ਉੱਤੇ ਜਿਹੜਾ ਉਹ ਜ਼ੋਰ SBA ਨੂੰ ਜਾਂ ਹੋਰ ਸਾਰਿਆਂ ਨੂੰ ਜਿਹੜਾ ਉਹ ਪਾਉਣਾ ਚਾਹੀਦਾ ਹੈਗਾ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਆਇਲ ਨੂੰ ਲੈ ਕੇ ਆਇਲ ਦੀਆਂ ਪ੍ਰਾਈਸਿਸ ਜਿਹੜੀਆਂ ਬਹੁਤ ਹੀ ਜਿਹੜੀਆਂ ਕਰੂਡ ਆਇਲ ਦੀਆਂ ਘਟ ਗਈਆਂ। ਕਹਿੰਦੇ ਵੀ USA ਦੇ ਵਿੱਚ 9 ਸਟੇਟਸ ਇੱਦਾਂ ਦੀਆਂ ਜਿੱਥੇ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਡਾਲਰ ਦੇ ਲਾਗੇ ਹੋਈ ਉਹ ਹੈਗੀ ਆ। ਸੋ ਉਹ ਬੜੇ ਲੱਕੀ ਹੈਗੇ ਜਿਨ੍ਹਾਂ ਦੀ ਡਾਲਰ ਦੇ ਲਾਗੇ ਪ੍ਰਾਈਸ ਹੋਈ ਆ। ਗੱਲ ਇਹ ਹਰਜੋਤ ਸਿੰਘ ਜੀ ਹੁਣ ਪ੍ਰਾਈਸ ਘੱਟ ਆ ਤੇ ਗੱਡੀ ਚੱਲਦੀ ਨਹੀਂ। ਗੱਡੀ ਚਲਾਉਣ ਨੂੰ ਹੁਣ ਕਹਿੰਦੇ ਆ ਵੀ ਤੁਸੀਂ ਘਰਾਂ ਦੇ ਵਿੱਚ ਰਹੋ ਤੇ ਚੱਲਣੀ ਘੱਟ ਆ। ਸੋ ਕੈਲੀਫੋਰਨੀਆ 'ਚ ਵੀ ਮੈਂ ਦੇਖ ਰਿਹਾ ਸੀ ਭਈ ਜਿਹੜਾ ਆਪਣੇ ਕਈ ਏਰੀਏ ਦੇ ਵਿੱਚ ਜਿਹੜੀਆਂ ਹੈਗੀਆਂ ਆ ਗੈਸ ਦੀਆਂ ਪ੍ਰਾਈਸਾਂ ਕਾਫੀ ਘਟੀਆਂ ਆ। ਕੱਲ ਫ੍ਰਿਜ਼ਨੋ ਮੈਂ ਗਿਆ ਸੀ ਤੇ $2.09 ਨੂੰ ਉੱਥੇ ਜਿਹੜੀ ਫ੍ਰਿਜ਼ਨੋ 'ਚ ਗੈਸ ਭਰਾਈ ਹੈਗੀ ਆ ਜੀ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸੋ ਜਿਹੜੇ WHO ਦੇ ਹੈਗੇ ਨੇ ਡਾਇਰੈਕਟਰ ਟੈਡਰੋਸ, ਉਹਨਾਂ ਨੇ ਜਿਹੜੇ ਮੁਲਕਾਂ ਨੂੰ ਕਿਹਾ ਹੈ, ਚੇਤਾਵਨੀ ਇੱਕ ਹਿਸਾਬ ਦੇ ਨਾਲ ਦਿੱਤੀ ਆ ਵੀ ਸਤਰਕ ਰਹੋ, ਕੌਸ਼ਨ ਉਹਨਾਂ ਨੂੰ ਕੀਤਾ ਆ ਵੀ ਤੁਸੀਂ ਜਿਹੜੀਆਂ ਆਪਣੀਆਂ ਰਿਸਟ੍ਰਿਕਸ਼ਨਸ ਹੌਲੀ ਹੌਲੀ ਜਿਹੜੀਆਂ ਆ ਉਹ ਮੱਧਮ ਕਰ ਰਹੇ ਹੋ ਜਾਂ ਹਟਾ ਰਹੇ ਹੋ, ਉਹ ਥੋੜ੍ਹਾ ਧਿਆਨ ਦੇ ਨਾਲ ਰਹਿਣ। ਇਹ ਨਾ ਹੋਵੇ ਵੀ ਮੁੜ ਕੇ ਦੁਬਾਰਾ ਇਹ ਜਿਹੜੀ ਵੇਵ ਆ ਕਰੋਨਾ ਵਾਇਰਸ ਦੀ ਉਹ ਆ ਜਾਵੇ। ਬਹੁਤ ਸਾਰੀਆਂ ਯੂਰਪ ਦੀਆਂ ਕੰਪਨੀਆਂ, ਆਪਾਂ ਅਮਰੀਕਾ ਦੇ ਵਿੱਚ ਜਿਹੜਾ ਇਸ ਦਾ ਰੌਲਾ ਰੱਪਾ ਪੂਰਾ ਦੇਖ ਰਹੇ ਹਾਂ, ਅਤੇ ਇਹ ਹੋਣਾ ਕਿਤੇ ਨਾ ਕਿਤੇ ਸੁਭਾਵਿਕ ਵੀ ਸੀਗਾ। ਲੋਕ ਖਾਸ ਕਰਕੇ ਬਿਜ਼ਨਸ ਵਾਲੇ ਵੀ, ਜੇ ਬਾਕੀ ਲੋਕ ਵੀ ਆ, ਉਹ ਤੰਗ ਜਿਹੜੇ ਉਹ ਕਹਿੰਦੇ ਆ ਵੀ ਆ ਜਾਂਦੇ ਨੇ ਘਰਾਂ 'ਚ ਬੈਠੇ ਬੈਠੇ। ਸੋ ਇਸ ਕਰਕੇ ਉਹ ਹੋ ਰਿਹਾ। ਪਰ ਆਈ ਥਿੰਕ ਇਸ ਸਤਰਕਤਾ ਧਿਆਨ ਰੱਖਣਾ, ਫੇਜ਼ ਬਾਏ ਫੇਜ਼ ਜਿਹੜਾ ਉਹ ਕਰਨਾ ਜਿਹੜਾ ਉਹ ਜ਼ਰੂਰੀ ਹੈਗਾ ਆ ਵੀ ਕਿਹੜੇ ਚੀਜ਼ ਪਹਿਲੋਂ ਓਪਨ ਹੋਵੇ, ਕਿਹੜਾ ਚੀਜ਼ ਜਿਹੜੀ ਆ ਹੌਲੀ ਹੌਲੀ ਜਿਹੜੀ ਉਹ ਹੋਵੇ। ਸੋ ਸਟੈਪ ਬਾਏ ਸਟੈਪ ਹੋਣਾ ਚਾਹੀਦਾ। ਲੋਕਾਂ ਨੇ ਜਿੱਥੇ ਇੰਨੀ ਪੇਸ਼ੈਂਸ ਰੱਖੀ, ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਪੇਸ਼ੈਂਟ ਜਿਹੜਾ ਉਹ ਰਹਿਣਾ ਚਾਹੀਦਾ ਆ। ਕੱਲ੍ਹ ਜਿਹੜੇ ਇੱਕ ਪ੍ਰੋਟੈਸਟਰ ਦੇ ਵਿੱਚ ਸਭ ਤੋਂ ਫਨੀ ਸੀਗੀ ਇੱਕ ਬੀਬੀ, ਕਹਿੰਦੀ ਵੀ ਤੁਸੀਂ ਉਹਨੂੰ ਜਦੋਂ ਪੁੱਛਿਆ ਗਿਆ ਪ੍ਰੋਟੈਸਟ ਕਿਉਂ ਕਰਨ ਆਈ ਆ, ਅਸੀਂ ਬਾਹਰ ਨਹੀਂ ਜਾ ਸਕਦੇ, ਇਹ ਨਹੀਂ ਕਰ ਸਕਦੇ, ਕੋਈ ਖਰੀਦ ਨਹੀਂ ਸਕਦੇ, ਜਦ ਕਿ ਸਾਰਾ ਕੁਛ ਗਰੋਸਰੀ ਵੀ ਤੁਸੀਂ ਖਰੀਦ ਸਕਦੇ, ਸਾਰਾ ਕੁਛ ਕਰਨੇ ਆ। ਅਤੇ ਆਪਣੇ ਵਾਲ ਦਿਖਾਉਣ ਲੱਗੀ ਵੀ ਮੈਂ ਤਾਂ ਆਪਣੇ ਬਾਰਬਰ ਕੋਲ ਜਾਣਾ ਆ, ਸਲੂਨ ਜਿਹੜਾ ਆ ਉਹਦੇ ਵਿੱਚ ਜਿਹੜਾ ਉਹ ਜਾਣਾ, ਇਸ ਕਰਕੇ ਕਹਿੰਦੀ ਮੈਂ ਪ੍ਰੋਟੈਸਟ ਜਿਹੜੀ ਉਹ ਕਰਨ ਆਈ ਹੋਈ ਆ। ਸੋ ਵੀ ਵਾਲ ਜਿਹੜੇ ਉਹਨੇ ਡਾਈ ਕਰਾਉਣੇ ਸੀਗੇ। ਸੋ ਇੱਦਾਂ ਦੇ ਵੀ ਕਈ ਲੋਕ ਜਿਹੜੇ ਹੈਗੇ ਆ, ਕਈ ਵਾਰੀ ਬੇਤੁਕੀਆਂ ਗੱਲਾਂ ਜਿਹੜੀਆਂ ਉਹ ਕਰਨ ਦੇ ਉੱਤੇ ਆਦੀ ਨੇ। ਅਗਲੀ ਖਬਰ ਵੱਲ ਚਲੀਏ, ਕਹਿੰਦੇ ਵੀ ਜਿਹੜੀ ਕਰੋਨਾ ਵਾਇਰਸ ਆ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟਸ ਆ ਉਹ ਜਿਹੜੀਆਂ ਪ੍ਰੋ ਡੈਮੋਕ੍ਰੇਸੀ ਮੂਵਮੈਂਟਸ ਆ ਉਹਨਾਂ ਨੂੰ ਸ਼ਟ ਡਾਊਨ ਕਰ ਰਹੇ ਹੈਗੇ ਆ। ਸਭ ਤੋਂ ਨੰਬਰ 1 ਦੇ ਵਿੱਚ ਜਿਹੜਾ ਮੁਲਕ ਆਇਆ ਉਹ ਹਾਂਗਕਾਂਗ ਆਇਆ। ਕਹਿੰਦੇ ਹਾਂਗਕਾਂਗ ਦੀ ਗਵਰਨਮੈਂਟ ਚਾਈਨਾ ਦੀ ਕਮਿਊਨਿਸਟ ਪਾਰਟੀ ਨਾਲ ਰਲ ਕੇ ਉਹਨਾਂ ਨੇ ਦੇਖਿਆ ਵੀ ਇਹ ਤੋਂ ਵਧੀਆ ਜਿਹੜੀ ਗੋਲਡਨ ਓਪਰਚੁਨਿਟੀ ਕੋਈ ਹੈ ਨਹੀਂ ਜਿਹੜੇ ਪ੍ਰੋ ਡੈਮੋਕ੍ਰੇਸੀ ਮੂਵਮੈਂਟ ਆ ਉਹਨੂੰ ਕਰਸ਼ ਕਰਨ ਦੀ। ਸੋ ਉਹਨਾਂ ਨੇ ਜਿਹੜੇ 14 ਦੇ ਕਰੀਬ ਹਾਈ ਪ੍ਰੋਫਾਈਲ ਜਿਹੜੇ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਸੀਗੇ, ਜਿਨ੍ਹਾਂ 'ਚੋਂ ਇੱਕ
ਲੀ ਚਿਊਕ ਜੈਨ ਨਾਮ ਦਾ ਬੰਦਾ ਸੀ, ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਹੈਗਾ। ਐਵੇਂ ਝੂਠੇ ਪਾ ਕੇ ਜੀ ਦੇਖੋ ਜੀ ਲੋਕਾਂ ਨੂੰ ਇਹ ਇਕੱਠੇ ਕਰਨ ਲੱਗੇ ਹੋਏ ਸੀ। ਸੋ ਆਪਾਂ ਹੋਰ ਮੁਲਕਾਂ ਦੇ ਵਿੱਚ ਵੀ ਦੇਖਿਆ ਹੈਗਾ, ਈਵਨ ਇੰਡੀਆ 'ਚ ਦੇਖ ਲਓ, ਜਿਹੜੇ ਤਾਂ ਗਰੀਬ ਆ ਵਿਚਾਰੇ ਉਹ ਸੜਕਾਂ 'ਤੇ ਤੁਰੇ ਹੋ ਆ, ਉਹਨਾਂ ਨੂੰ ਕੁੱਟਮਾਰ ਪੈ ਰਹੀ ਹੈਗੀ ਆ। ਜਿਹੜੇ ਅਮੀਰ ਆ, ਕੋਈ ਹਾਲੀਵੁੱਡ ਦੇ ਸੈਲੀਬ੍ਰਿਟੀ ਆ, ਕੋਈ ਜਿਹੜੇ ਹੈਗੇ ਪੋਲੀਟੀਸ਼ੀਅਨ, ਉਹਨਾਂ ਦੇ ਵਿਆਹ ਹੋ ਰਹੇ ਆ, ਉਹ ਵਿਆਹਾਂ 'ਚ 500 ਹਜ਼ਾਰ ਬੰਦਾ ਹੈਗਾ ਆ। ਸੋ ਇੰਨਾ ਜ਼ਿਆਦਾ ਜਿਹੜਾ ਆ ਕਈ ਮੁਲਕਾਂ ਦੇ ਵਿੱਚ ਕਹਿੰਦੇ ਧੱਕਾ ਵੀ ਆਮ ਜਨਤਾ ਨਾਲ ਹੋ ਰਿਹਾ ਹੈਗਾ। ਜੀ ਬਿਲਕੁਲ। ਤੇ ਕੁਛ ਕਿ ਜਿਹੜੇ ਹਰਜੋਤ ਸਿੰਘ ਜੀ ਸਾਨੂੰ ਆਫ ਦੀ ਏਅਰ ਕਾਲਸ ਜਿਹੜੀਆਂ ਆਈਆਂ ਸੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਲੋਕਲ ਜਿਹੜੇ ਕ੍ਰੈਡਿਟ ਯੂਨੀਅਨ ਜਾਂ ਬੈਂਕਸ ਜਿਹੜੇ ਆ ਉਹਨਾਂ ਦੇ ਉੱਤੇ ਕਈ ਜਣੇ ਸਾਡੇ ਫੇਸਬੁੱਕ ਤੇ ਪੁੱਛਦੇ ਨੇ ਵੀ ਕਿਹੜਾ ਬੈਂਕ ਚੰਗਾ ਹੈ। ਦੇਖੋ ਇਹਦਾ ਤੇ ਤੁਹਾਨੂੰ ਜਿਹੜਾ ਉਹ ਜ਼ਿਆਦਾ ਪਤਾ ਆ, ਬਾਕੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਤੁਸੀਂ ਉੱਥੇ ਪੁੱਛ ਸਕਦੇ ਹੋ, ਆਪਣੇ ਨਜ਼ਦੀਕੀਆਂ ਨੂੰ ਉੱਥੇ ਪੁੱਛ ਸਕਦੇ ਹੋ ਵੀ ਕਿਹੜੇ ਇੱਥੇ ਸਰਵਿਸ ਚੰਗੀ ਆ, ਕਿਹੜੇ ਅਜਿਹੇ ਮੌਕੇ ਦੇ ਉੱਤੇ ਨਾਲ ਖੜ੍ਹਦੇ ਆ। ਸੋ ਦੱਸ ਰਹੇ ਸੀ ਵੀ ਇੱਕ ਜਿਹੜਾ ਕ੍ਰੈਡਿਟ ਯੂਨੀਅਨ ਉਹਨਾਂ ਨੇ ਆਟੋਮੈਟਿਕਲੀ ਉਹਨਾਂ ਨੂੰ ਜਿਹੜੀ ਰਾਹਤ ਆ ਉਹ ਦੇ ਦਿੱਤੀ। ਕਈਆਂ ਦੀਆਂ ਆਪਾਂ ਨੂੰ ਪਹਿਲਾਂ ਵੀ ਕਾਲਸ ਆ ਕੇ ਉਹਨਾਂ ਨੇ ਦੱਸਿਆ ਸੀਗਾ ਵੀ ਕਿੱਦਾਂ ਉਹਨਾਂ ਨੇ ਆਟੋਮੈਟਿਕਲੀ ਜਿਹੜੇ ਲੋਨਸ ਆ ਉਹਨਾਂ ਨੂੰ ਡੈਫਰ ਜਿਹੜਾ ਕਰ ਦਿੱਤਾ, ਕਹਿਣ ਦੇ ਬਗੈਰ ਕਹੇ ਹੋਏ ਵੀ, ਜਿਨ੍ਹਾਂ ਨੂੰ ਜਿਹੜੀ ਕਈ ਵਾਰੀ ਉਹ ਨਹੀਂ ਵੀ ਜਿਹੜੀ ਉਹ ਜ਼ਰੂਰਤ ਸੀਗੀ। ਸੋ ਇੱਦਾਂ ਜਿਹੜੇ ਜ਼ਰੂਰ ਬਾਏ ਲੋਕਲ ਇਹ ਹੁਣ ਹੈਗਾ। ਹੁਣ ਹਰਜੋਤ ਸਿੰਘ ਜੀ, ਜਿਨ੍ਹਾਂ ਨੂੰ ਹੁਣ ਸਟਿਮੂਲਸ ਪੈਕੇਜ ਵੀ ਮਿਲੇ ਆ, ਜਿਨ੍ਹਾਂ ਨੂੰ ਹੁਣ ਜਿਹੜੇ ਸਟਿਮੂਲਸ ਚੈੱਕ ਵੀ ਮਿਲੇ ਆ, ਹੁਣ ਇਹ ਕਰਿਓ ਵੀ ਟਰਾਈ ਕਰੋ ਵੀ ਆਪਣੇ ਜਿਹੜੇ ਲੋਕਲ ਬਿਜ਼ਨਸਿਸ ਜਿਹੜੇ ਓਪਨ ਨੇ ਜਾਂ ਜਦੋਂ ਓਪਨ ਹੋਣੇ ਆ ਵੀ ਆਪਾਂ ਸਪੈਂਡ ਉੱਥੇ ਕਰੀਏ ਵੀ ਤਾਂ ਜੋ ਇਹ ਜਿਹੜੇ ਉਹਨਾਂ ਨੇ ਡਾਲਰ ਦਿੱਤੇ ਆ ਇਹ ਇਸੇ ਇਕਨੋਮੀ ਨੂੰ ਦੁਬਾਰਾ ਜਿਹੜਾ ਰਿਵਾਈਵ ਕਰਨ ਦੇ ਲਈ, ਦੁਬਾਰਾ ਉਸ ਦੇ ਵਿੱਚ ਟੀਕਾ ਲਾਉਣ ਦੇ ਲਈ ਇਹ ਨਾ ਹੋਵੇ ਵੀ ਬਾਅਦ 'ਚ ਆ ਗਿਆ ਤੇ ਸਮਾਨ ਆਪਾਂ ਜਿਹੜਾ ਫਿਰ ਬਾਹਰਲੇ ਮੁਲਕਾਂ ਤੋਂ ਜਿਹੜਾ ਉਹ ਮੰਗਾਈ ਜਾਈਏ ਜਾਂ ਜਿਹੜਾ ਕੁਝ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਤੋਂ, ਜਿੱਦਾਂ ਐਮਾਜ਼ੋਨ ਲੈ ਲਓ, ਮੈਂ ਐਮਾਜ਼ੋਨ ਦੀ ਗੱਲ ਕਰਦਾ ਵੀ ਦੇਖੋ ਉੱਥੇ ਕਿੰਨੇ ਵੇਅਰ ਹਾਊਸ 'ਚ ਉਹਨਾਂ ਦੇ ਕੇਸ ਨਿਕਲੇ ਆ ਵੀ ਕਰੋਨਾ ਵਾਇਰਸ ਨਾਲ ਪੇਸ਼ੈਂਟ ਜਿਹੜੇ ਪੋਜ਼ੀਟਿਵ ਸੀਗੇ EMPLOYEE ਹੈ ਨਾ, ਧੱਕਾ ਕਰਦੇ। ਪਿਛਲੇ ਸਾਲਾਂ 'ਚ ਆਪਾਂ ਦੇਖਿਆ ਐਮਾਜ਼ੋਨ ਦੇ EMPLOYEEਆਂ ਨੂੰ ਕਿੱਦਾਂ ਜਿਹੜਾ ਆ ਕੋਈ ਉਹਨਾਂ ਨੂੰ ਕਹਿੰਦੇ ਬ੍ਰੇਕ ਕਰਨ ਲਈ ਵੀ ਬਹੁਤ ਘੱਟ ਸਮਾਂ ਦਿੱਤਾ ਜਾਂਦਾ। ਸੋ ਜਿਹੜੇ ਦੇਖੋ ਤੁਸੀਂ ਗੋਰਿਆਂ ਨਾਲ ਦੇਖ ਲਓ, ਬਹੁਤ ਸਾਰੇ ਗੋਰੇ ਜਿਹੜੇ ਆਪਣੇ ਸਮਾਲ ਟਾਊਨ ਹੁੰਦੇ ਆ, ਲੋਕਲ ਉਹਨਾਂ ਦੀ ਫਾਰਮਰਸ ਮਾਰਕੀਟ ਆ, ਹੋਰ ਆ, ਉੱਥੇ ਉਹ ਜਾਂਦੇ ਹੈਗੇ ਆ। ਸੋ ਆਪਾਂ ਨੂੰ ਜ਼ਰੂਰ ਜਿਹੜੇ ਲੋਕਲ ਤੁਹਾਡੇ ਬਿਜ਼ਨਸ ਹੈਗੇ ਆ, ਆਪਾਂ ਚੀਨੇ ਵਾਲੇ ਦੇਖ ਲਈਏ, ਬਹੁਤ ਸਾਰੇ ਚਾਈਨੀਜ਼ ਆ, ਉਹ ਮੈਂ ਦੇਖਿਆ ਭਈ ਮੈਜੋਰਟੀ ਆਫ ਦਾ ਟਾਈਮ ਉਹ ਆਪਣੇ ਹੀ ਸਟੋਰਾਂ 'ਤੇ ਜਾਂਦੇ ਹੈਗੇ ਆ। ਸੋ ਹਰ ਇੱਕ ਜਾਣੇ ਨੂੰ ਜਿਹੜਾ ਲੋਕਲ ਕੋਈ ਵੀ ਬਿਜ਼ਨਸ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ, ਕਿਉਂਕਿ ਅਮਰੀਕਾ ਜੇ ਸਮਾਲ ਬਿਜ਼ਨਸ ਬਚ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਵੱਡੀਆਂ ਕਾਰਪੋਰੇਸ਼ਨਾਂ ਫਿਰ ਉਹੀ ਹਾਲ ਹੋਣਾ ਹੈਗਾ ਆ, ਉਹ 4-5 ਕੰਪਨੀਆਂ ਹੀ ਜਿਹੜੀਆਂ ਆ ਰੂਲ ਕਰੂਗੀਆਂ। ਜੀ ਤੇ ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਫੇਸਬੁੱਕ ਨੇ ਜਿਹੜਾ ਇਹ ਕੀਤਾ ਆ ਵੀ ਉਹਨਾਂ ਨੇ ਜਿਹੜੇ ਐਂਟੀ ਕੁਆਰੰਟੀਨ ਪ੍ਰੋਟੈਸਟ ਜਿਹੜੇ ਪ੍ਰਮੋਟ ਕਰਦੇ ਸੀਗੇ, ਜਾਣੀ ਕਿ ਸਪਾਂਸਰ ਕਰਕੇ ਵੱਧ ਉਹ ਲੋਕਾਂ ਤੱਕ ਜਿਹੜਾ ਉਹ ਜਾਵੇ, ਉਹਨਾਂ ਨੂੰ ਜਿਹੜਾ ਪ੍ਰਮੋਸ਼ਨਸ ਉਹਨਾਂ ਦੀਆਂ ਰਿਮੂਵ ਕਰ ਰਹੇ ਨੇ, ਖਾਸ ਕਰਕੇ ਉਦੋਂ ਕਿਉਂਕਿ ਉਹ ਸਟੇ ਐਟ ਹੋਮ ਆਰਡਰਸ ਜਿਹੜੇ ਕੈਲੀਫੋਰਨੀਆ, ਨਿਊ ਜਰਸੀ ਤੇ ਨਬਰਾਸਕਾ ਦੇ ਵਿੱਚ ਉਹਨਾਂ ਦੀ ਉਹ ਉਲੰਘਣਾ ਕਰ ਰਹੇ ਆ ਉਸ ਪ੍ਰੋਟੈਸਟ ਦੀ। ਇਸ ਕਰਕੇ ਉਹਨਾਂ ਨੇ ਇਹ ਕਹਿੰਦੇ ਆ ਫੈਸਲਾ ਆ ਉਹ ਲਿਆ ਆ। ਉਧਰ ਡਾਓ ਜੋਨਸ ਜਿਹੜਾ ਇਸ ਟਾਈਮ ਤਕਰੀਬਨ 230 ਪੁਆਇੰਟ ਥੱਲੇ ਚੱਲ ਰਿਹਾ ਆ, ਕਿਉਂਕਿ ਆਇਲ ਦੀਆਂ ਕੀਮਤਾਂ ਤਾਂ ਇੱਦਾਂ ਲੱਗਦਾ ਵੀ ਇਹਨਾਂ ਨੇ ਮੁਫਤ 'ਚ ਦੇਣਾ ਸ਼ੁਰੂ ਕਰ ਦੇਣਾ। ਕੱਚੇ ਤੇਲ ਦੀ ਕੀਮਤ $7.80। ਇੱਕ ਚੀਜ਼ ਸੁਣੀ ਨਹੀਂ ਕਦੀ, ਇੱਦਾਂ ਲੱਗਦਾ ਵੀ ਆਪਾਂ 70 ਤੇ 60 ਦੇ ਦਹਾਕੇ 'ਚ ਆ ਗਏ, ਮੇ ਵੀ ਉਦੋਂ ਜਿਹੜੇ ਇੱਦਾਂ ਦੀਆਂ ਕੀਮਤਾਂ ਜਿਹੜੀਆਂ ਉਹ ਕਿਤੇ ਰਹੀਆਂ ਹੋਣਗੀਆਂ। ਸੋ 21% ਹੋਰ ਜਿਹੜਾ ਆ ਉਹ ਆਇਲ ਆ ਉਹ ਡਾਊਨ ਗਿਆ ਤੇ ਕਹਿੰਦੇ 2 ਦਹਾਕੇ ਤੋਂ ਵੀ ਘੱਟ ਜਿਹੜੀ ਇਸ ਟਾਈਮ ਕੀਮਤ ਆ ਉਸ ਦੀ ਬਣੀ ਆ, ਕਿਉਂਕਿ ਖਪਤ ਹੀ ਨਹੀਂ ਹੈਗੀ ਇਸ ਟਾਈਮ, ਮੰਗ ਹੀ ਜਿਹੜੀ ਆ ਉਹ ਤੇਲ ਦੀ ਨਹੀਂ ਹੈਗੀ। ਸੋ ਇਹ ਹੈਗੀ ਆ। ਅਤੇ ਅਮਰੀਕਾ ਦੇ ਵਿੱਚ ਕਹਿੰਦੇ ਇਹ ਚਰਚਾ ਚੱਲ ਰਹੀ ਆ ਵੀ ਆਪਾਂ ਨੂੰ ਕੰਟੈਕਟ ਟ੍ਰੇਸਰਸ ਦੀ ਜ਼ਰੂਰਤ ਆ, ਵੀ ਕੌਣ ਕਿਹਦੇ ਨਾਲ ਮਿਲਿਆ, ਕਦੋਂ ਕਿੱਥੇ ਜਿਹੜਾ ਉਹ ਮਿਲਿਆ, ਤਾਂ ਜੋ ਇਹ ਪਤਾ ਲੱਗੇ ਵੀ ਜੇ ਕੋਈ ਪੀੜਤ ਸੀਗਾ, ਇਸ ਦੀ ਲਪੇਟ ਦੇ ਵਿੱਚ ਸੀਗਾ, ਅਤੇ ਜੇ ਉਸ ਦੇ ਕੰਟੈਕਟ ਦੇ ਵਿੱਚ ਆਇਆ ਵੀ ਉਸ ਨੂੰ ਆਪਣੇ ਆਪ ਨੂੰ ਕੁਆਰੰਟੀਨ ਕਰਨਾ ਚਾਹੀਦਾ ਹੈ ਜਾਂ ਕੀ ਕਰਨਾ ਚਾਹੀਦਾ ਆ। ਕਹਿੰਦੇ ਜੇ ਬੈਕ ਟੂ ਨੋਰਮਲ ਆਪਾਂ ਆਉਣਾ ਹੈ ਤਾਂ ਇਹ ਚੀਜ਼ ਇਸ ਟਾਈਮ ਬਹੁਤ ਜ਼ਰੂਰੀ ਆ। 2 ਵੱਡੇ ਟੈਕਨੀਕਲ ਜਿਹੜੇ ਜਾਇੰਟਸ ਹੈਗੇ ਨੇ, ਗੂਗਲ ਅਤੇ ਐਪਲ, ਇਹ ਦੋਨੋਂ ਆਪਸ ਦੇ ਕੱਟੜ ਦੁਸ਼ਮਣ ਆਪਾਂ ਕਹਿ ਸਕਦੇ ਹਾਂ ਟੈਕਨੋਲੋਜੀ ਵਾਈਜ਼ ਜਾਂ ਮਾਰਕੀਟ ਸ਼ੇਅਰ ਨੂੰ ਲੈ ਕੇ, ਵੀ ਕਿਹਦੇ ਕੋਲ ਜਿਹੜਾ ਉਹ ਜ਼ਿਆਦਾ ਹੋਣਾ ਚਾਹੀਦਾ ਆ। ਉਹ ਵੀ ਜਿਹੜੇ ਆ ਇਸ ਕਰੋਨਾ ਵਾਇਰਸ ਦੀ ਆਫਤ ਨੂੰ ਨਜਿੱਠਣ ਦੇ ਲਈ ਮਿਲ ਕੇ ਜਿਹੜਾ ਉਹ ਕੰਮ ਕਰ ਰਹੇ ਨੇ, ਅਤੇ ਇੱਕ ਅਜਿਹੀ ਐਪਸ ਜਿਹੜੀਆਂ ਕਹਿੰਦੇ ਉਹ ਤਿਆਰ ਕਰਨ ਜਾ ਰਹੇ ਆ ਜਾਂ ਉਸ ਦੇ ਉੱਤੇ ਕੰਮ ਉਹਨਾਂ ਦਾ ਚੱਲ ਰਿਹਾ ਆ। ਇਸੇ ਚੀਜ਼ ਨੂੰ ਮੇਕ ਸ਼ੋਰ ਕਰਨ ਦੇ ਲਈ ਕੰਟੈਕਟ ਟ੍ਰੇਸਿੰਗ ਨੂੰ, ਵੀ ਕੌਣ ਕਿਹਦੇ ਨਾਲ ਜਿਹੜਾ ਉਹ ਮਿਲਿਆ। ਸੋ ਬਲੂਟੁੱਥ ਦੀ ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਕਹਿੰਦੇ ਵੀ ਉਹ ਐਪ ਨੂੰ ਉਹ ਤਿਆਰ ਕਰਨ ਜਾ ਰਹੇ ਹੈਗੇ ਆ। ਅਗਲੀ ਖਬਰ ਜਿਹੜੀ ਆ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਮੇਅਰ ਜਿਹੜੇ ਆ
ਉਹਨਾਂ ਨੇ ਇਹ ਕਿਹਾ ਹੈਗਾ ਆ, ਬਿਲ ਡੀ ਬਲੈਸੀਓ ਨੇ, ਵੀ ਨਿਊਯਾਰਕ ਸਿਟੀ ਪਰੇਡ ਜਿਹੜੀ ਹੁੰਦੀ ਆ ਉਹਨੂੰ ਕੈਂਸਲ ਕੀਤਾ ਗਿਆ ਆ। ਹੋਰ ਕੋਈ ਵੀ ਜਿਹੜੀ ਸਿਟੀ ਦੀ ਪਰਮਿਟਡ ਈਵੈਂਟਸ ਹੈਗੀਆਂ ਆ ਉਹ ਜੂਨ ਦੇ ਆਖਰੀ ਮਹੀਨੇ ਤੱਕ ਬੰਦ ਕੀਤੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਆਪਾਂ ਨਹੀਂ ਚਾਹੁੰਦੇ ਕਿਤੇ ਵੀ ਜਿਹੜਾ ਆ ਬਹੁਤ ਵੱਡਾ ਜਿਹੜਾ ਇਕੱਠ ਹੋਵੇ। ਸੋ ਇਸੇ ਤਰ੍ਹਾਂ ਆਪਾਂ ਜਿਹੜੇ ਓਪਨ ਕਰਨ ਦੀ ਗੱਲ ਕਰਦੇ ਸੀ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਜਾਂ ਕੰਪਨੀਆਂ ਉਹ ਓਪਨ ਹੋਣ ਜਾ ਰਹੇ ਆ। ਕਹਿੰਦੇ ਭਈ ਜਿਹੜੇ ਨਿਊਯਾਰਕ ਦੇ ਮੇਅਰ ਆ ਬਿਲ ਡੇ ਬਲੈਸੀਓ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਵਰਕ ਪਲੇਸ ਹੈਗੇ ਆ ਜਿਨ੍ਹਾਂ ਨੇ ਖੋਲ੍ਹਣ ਜਾਣਾ ਹੈਗਾ ਫਿਊਚਰ ਦੇ ਵਿੱਚ, ਉਹਨਾਂ ਨੂੰ ਟੈਂਪਰੇਚਰ ਚੈੱਕ ਜਿਹੜੇ ਆ ਕਰਨੇ ਪਊਗੇ ਜ਼ਰੂਰੀ। ਸੋ ਜਾਂ ਤਾਂ ਉਹ ਆਟੋਮੈਟਿਕ ਟੈਂਪਰੇਚਰ ਚੈੱਕ ਲਾਊਗੇ ਐਂਟਰੈਂਸ ਦੇ ਉੱਤੇ, ਤੇ ਜਾਂ ਕੋਈ EMPLOYEE ਖੜਾ ਹੋਊਗਾ ਜਿਹੜਾ ਹਰ ਇੱਕ ਬੰਦੇ ਦਾ ਟੈਂਪਰੇਚਰ ਚੈੱਕ ਕਰੂਗਾ ਜਦੋਂ ਉਹ ਕੰਮ ਦੇ ਉੱਤੇ ਜਾ ਰਿਹਾ ਹੈਗਾ। ਵੈਸੇ ਹਰਜੋਤ ਸਿੰਘ ਜੀ, ਏਅਰਪੋਰਟਾਂ ਤੇ ਇਹੀ ਕਰਦੇ ਸੀਗੇ ਸ਼ੁਰੂਆਤੀ ਦੌਰ ਦੇ ਵਿੱਚ, ਤੇ ਪਤਾ ਨਹੀਂ ਕਿੰਨਾ ਕੁ ਕਾਰਗਰ ਸਾਬਤ ਹੋਇਆ, ਕਿੰਨਾ ਕੁ ਨਹੀਂ, ਵੀ ਇਹ ਚੀਜ਼ ਕਿੰਨੀ ਕੁ ਜਿਹੜੀ ਸਾਬਤ ਹੋਊਗੀ ਜਾਂ ਲੋਕਾਂ ਦੀ ਇੱਕ ਹਿਸਾਬ ਦੇ ਨਾਲ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਿੰਪਟਮ ਨਹੀਂ ਹੁੰਦੇ ਕਈ ਦਿਨਾਂ ਤੱਕ ਇਸ ਦੇ। ਸੋ ਆਈ ਡੋਂਟ ਨੋ ਇਹ ਕਿੰਨਾ ਕੁ ਜਿਹੜਾ ਕਾਮਯਾਬ ਹੋਊਗਾ। ਸੋ ਆਈ ਥਿੰਕ ਇਤਿਹਾਤੀ ਤੌਰ ਦੇ ਉੱਤੇ ਵੱਧ ਤੋਂ ਵੱਧ ਟੈਸਟਿੰਗ ਹੀ ਜਿਹੜਾ ਇੱਕ ਇਸ ਦਾ ਮੇਨ ਹੈਗਾ ਆ, ਵੀ ਹਾਂ ਜਿੰਨੇ ਵੱਧ ਤੋਂ ਵੱਧ ਆਪਾਂ ਟੈਸਟ ਕਰ ਸਕਦੇ ਅਮਰੀਕਾ 'ਚ ਕਰੀਏ, ਜਿਹੜੇ ਠੀਕ ਨੇ ਉਹਨਾਂ ਨੂੰ ਹੌਲੀ ਹੌਲੀ ਕੰਮ ਦੇ ਉੱਤੇ ਭੇਜਣਾ ਜਿਹੜਾ ਉਹ ਸ਼ੁਰੂ ਕਰੀਏ, ਜਿਹੜੇ ਬਿਮਾਰ ਨੇ ਉਹਨਾਂ ਨੂੰ ਜਿਹੜਾ ਆ ਉਹ ਰਿਕਵਰੀ ਵਾਲੇ ਪਾਸੇ ਜਿਹੜਾ ਉਸ ਪਾਸੇ ਨੂੰ ਹੋਵੇ, ਤਾਂ ਹੀ ਜਿਹੜਾ ਆਪਾਂ ਬੈਕ ਟੂ ਨਾਰਮਲ ਜਿਹੜਾ ਉਹ ਆ ਸਕਦੇ ਹਾਂ। ਤੇ ਹਰਜੋਤ ਸਿੰਘ ਜੀ, ਆਪਣੇ ਜਿਹੜੇ ਗੁਆਂਢੀ ਮੁਲਕ ਕੈਨੇਡਾ ਦੀ ਆਪਾਂ ਜਿਹੜੀ ਕੱਲ੍ਹ ਖਬਰ ਕੀਤੀ ਸੀ, ਨੋਵਾ ਸਕੋਸ਼ੀਆ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਆ, ਬਹੁਤ ਘੱਟ ਉੱਥੇ ਇੱਦਾਂ ਦੀ ਖਬਰ ਆਉਂਦੀ ਹੈ, ਪਰ ਉੱਥੇ ਵੀ ਜਿਹੜੀ ਮਾਸ ਸ਼ੂਟਿੰਗ ਆ ਹੋਈ ਆ, ਉਸ ਦੇ ਵਿੱਚ ਅਪਡੇਟ ਇਹ ਆ ਹਰਜੋਤ ਸਿੰਘ ਜੀ ਵੀ 16 ਜਾਣੇ ਹੁਣ ਉੱਥੇ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਦੱਸੇ ਜਾਂਦੇ ਨੇ। 12 ਘੰਟੇ ਤੱਕ ਕਹਿੰਦੇ ਆ ਵੀ ਇਹ ਬੰਦਾ ਜਿਹੜਾ ਉਹ ਕਰਦਾ ਰਿਹਾ, ਜਿਸ ਦੇ ਵਿੱਚ ਇੱਕ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਦੀ ਇੱਕ 23 ਸਾਲਾਂ ਦੀ ਵੈਟਰਨ ਜਿਹੜੀ ਆ ਉਸ ਦੀ ਵੀ ਮੌਤ ਹੋ ਗਈ, ਜਿਸ ਦੇ 2 ਬੱਚੇ ਵੀ ਹੈਗੇ ਨੇ। ਸੋ 51 ਸਾਲਾਂ ਦਾ ਜਿਹੜਾ ਗੈਬਰੀਅਲ ਵਾਟਮੈਨ, ਉਸ ਨੂੰ ਜਿਹੜਾ ਆ ਉਹ ਬਾਅਦ ਦੇ ਵਿੱਚ ਕਾਬੂ 'ਚ ਜਿਹੜਾ ਉਹ ਕੀਤਾ ਗਿਆ, ਤੇ ਕਹਿੰਦੇ ਇਹ ਇੰਨਾ ਜ਼ਿਆਦਾ ਕਰਨ ਦੇ ਵਿੱਚ ਕਾਮਯਾਬ ਤਾਂ ਰਿਹਾ ਕਿਉਂਕਿ ਇਸ ਨੇ RCMP ਵਾਂਗੂ ਹੀ ਜਿਹੜੀ ਆ ਉਹ ਵਰਦੀ ਪਾਈ ਹੋਈ ਸੀਗੀ, ਤੇ ਨਾਲ ਦੇ ਨਾਲ ਹੀ ਜਿਹੜੀ ਉਸ ਦੀ ਗੱਡੀ ਵੀ ਜਿਹੜੀ ਆ ਉਹ ਕਹਿੰਦੇ ਵੀ ਪੁਲਿਸ ਵਰਗੀ ਦੇਖਣ ਨੂੰ ਲੱਗਦੀ ਸੀ। ਹੈਲੀਫੈਕਸ ਦੇ ਵਿੱਚ ਜਾ ਕੇ ਬਾਅਦ ਦੇ ਵਿੱਚ ਇਸ ਨੂੰ ਕਾਬੂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੀਤਾ ਗਿਆ ਸੀਗਾ। ਸੋ ਇਹ ਇਸ ਟਾਈਮ ਜਿਹੜੇ ਉੱਥੋਂ ਦੇ ਹਾਲਾਤ ਨੇ, ਉੱਥੇ ਕੋਈ ਵੀ ਜਾਣਾ ਉੱਦਾਂ ਕੈਨੇਡਾ ਦੇ ਵਿੱਚ ਵਨ ਆਫ ਦਾ ਸਖਤ ਜਿਹੜੇ ਆ ਸਟ੍ਰਿਕਟੈਸਟ ਗਨ ਕੰਟਰੋਲ ਲਾਜ਼ ਜਿਹੜੇ ਹੈਗੇ ਨੇ, ਆਮ ਲੋਕਾਂ ਨੂੰ ਇੱਦਾਂ ਜਿਹੜਾ ਨਹੀਂ ਹੁੰਦਾ, ਤੇ ਰਜਿਸਟਰਡ ਹੀ ਵੈਪਨ ਹੀ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖ ਸਕਦੇ ਆ। ਅਜੇ ਇਸ ਦੇ ਪਿੱਛੇ ਕੀ ਉਸ ਦੇ ਉਦੇਸ਼ ਸੀਗੇ, ਕਿਉਂ ਜਿਹੜੇ ਉਸਨੇ ਇਹ ਮਾਸ ਸ਼ੂਟਿੰਗ ਕੀਤੀ ਆ, ਉਸ ਦੇ ਬਾਰੇ ਜਿਹੜੀ ਜਾਂਚ ਆ ਉਹ ਚੱਲ ਰਹੀ ਹੈਗੀ ਆ ਜੀ। ਅੱਜ US ਦੀ ਸੁਪਰੀਮ ਕੋਰਟ ਨੇ ਰੂਲ ਕੀਤਾ ਆ ਵੀ ਜਿਹੜੀ ਵੀ ਸਟੇਟ ਦੇ ਵਿੱਚ ਜਿਹੜੀ ਕ੍ਰਿਮੀਨਲ ਕਨਵਿਕਸ਼ਨ ਹੋਣੀ ਹੈਗੀ, ਯੂਰੀ ਟ੍ਰਾਇਲ ਜਿਹੜਾ ਹੁੰਦਾ ਹੈਗਾ ਆ, ਉਹ ਯੂਨੈਨਿਮਸ ਹੋਣਾ ਚਾਹੀਦਾ ਹੈਗਾ ਆ। ਇਹ ਇੱਕ ਬੰਦੇ ਨੂੰ ਲੂਜ਼ੀਆਨਾ ਸਟੇਟ ਦਾ ਸੀਗਾ ਜਿਹਦੇ ਤੇ ਡਬਲ ਡਿਗਰੀ ਦਾ ਸੈਕੰਡ ਡਿਗਰੀ ਮਰਡਰ ਕਨਵਿਕਸ਼ਨ ਸੀਗੀ। ਈਵਨ ਜੈਲਿਸਟੋ ਰਾਮੋਸ ਨਾਮ ਦੇ ਬੰਦੇ ਨੂੰ, ਉਹਨੂੰ ਲਾਈਫ ਸੈਂਟੈਂਸ ਹੋਈ ਸੀ, ਤੇ ਉਹਨੂੰ ਓਵਰਟਰਨ ਕੀਤਾ ਆ, ਕਿਉਂਕਿ ਮੈਜੋਰਟੀ ਦੀ ਜਿਹੜੀਆਂ ਸਟੇਟਸ ਆ USA ਦੇ ਵਿੱਚ, ਉੱਥੇ ਇਹੀ ਆ ਡਿਸੀਜਨ ਪਈ ਯੂਰੀ ਦੇ ਟ੍ਰਾਇਲ ਦੇ ਵਿੱਚ ਯੂਨੈਨਿਮਸ ਹੋਣਾ ਚਾਹੀਦਾ ਡਿਸੀਜਨ। ਪਰ ਲੂਜ਼ੀਆਨਾ, ਓਰੇਗਨ, ਇਹ ਸਟੇਟਸ ਜਿਹੜੀਆਂ ਇੱਥੇ ਨਹੀਂ ਸੀਗਾ। ਸੋ ਇਹ ਹੁਣ US ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ, ਜਿੱਥੇ ਵੀ ਯੂਰੀ ਟ੍ਰਾਇਲ ਹੋਊਗਾ ਉਹਦਾ ਜਿਹੜਾ ਆ ਯੂਨੈਨਿਮਸ ਡਿਸੀਜਨ ਹੋਊਗਾ, ਤਾਂ ਹੀ ਬੰਦੇ ਨੂੰ ਜਿਹੜਾ ਕਨਵਿਕਟ ਕੀਤਾ ਜਾ ਸਕਦਾ ਜਾਂ ਛੱਡਿਆ ਜਾ ਸਕਦਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਆਪਣੀਆਂ ਜਿਹੜੀਆਂ ਸੀਗੀਆਂ ਕੁਛ ਜਿਹੜੀਆਂ ਅਪਡੇਟਸ ਜਿਹੜੀਆਂ ਆਪਾਂ ਇਸ ਦੇ ਨਾਲ ਜਿਹੜੀਆਂ ਦੱਸੀਆਂ। ਸੋ ਦੱਸਦੇ ਜਾਈਏ ਵੀ ਜਿਹੜਾ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਆ, ਉਸ ਨੂੰ ਆਪਾਂ ਰੋਜ਼ਾਨਾ ਸਵੇਰੇ ਤੇ ਫਿਰ ਸ਼ਾਮ ਨੂੰ ਜਿਹੜਾ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਸੋ 2 ਵਾਰੀ ਜਿਹੜੀਆਂ ਅਪਡੇਟਸ ਆਪਾਂ ਇਸ ਦੇ ਬਾਬਤ ਜਿਹੜੀਆਂ ਕਰੀਦੀਆਂ ਆ, ਸੋ ਤਾਂ ਜੋ ਤੁਸੀਂ ਵੱਧ ਤੋਂ ਵੱਧ ਇਸ ਦੇ ਪ੍ਰਤੀ ਜਿਹੜੇ ਉਹ ਜਾਣੂ ਰਹੋ, ਤੇ ਆਪਣੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਵੀ ਤੁਸੀਂ ਕੋਈ ਫੈਸਲਾ ਲੈਣਾ ਹੈ ਜਾਂ ਜੋ ਵੀ ਤੁਸੀਂ ਕਰਨਾ ਆ, ਉਸ ਨੂੰ ਜਿਹੜਾ ਉਹ ਕਰੋ, ਕਿਉਂਕਿ ਸੁਚੇਤ ਨਾਗਰਿਕ ਹੀ ਇੱਕ ਜਿਹੜਾ ਕਹਿ ਲਓ ਵੀ ਚੰਗਾ ਨਾਗਰਿਕ ਆ। ਤਾਂ ਕਿਉਂਕਿ ਆਪਾਂ ਚਾਹੁੰਦੇ ਆ ਵੀ ਸਾਰੇ ਜਾਣੇ ਇਸ ਤੋਂ ਜਿਹੜੇ ਆ
ਉਹ ਬਚੇ ਰਹਿਣ। ਜੀ, ਵੀ ਬਿਲਕੁਲ। ਧਿਆਨ ਜਿਹੜਾ ਉਹ ਰੱਖਣਾ ਬਹੁਤ ਜ਼ਿਆਦਾ ਸਿਹਤ ਜ਼ਰੂਰੀ ਵਾਈਜ਼ ਆ ਵੀ, ਜੀ। ਫਾਈਨੈਂਸ਼ੀਅਲ ਸਪੋਰਟ ਵੀ। ਸੋ ਕੱਲ ਨੂੰ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਤੋਂ ਕਾਲ ਵੀ ਲਵਾਂਗੇ ਵੀ ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਸੀ ਇਹਦਾ ਤੁਹਾਨੂੰ ਕਿੰਨਾ ਕੁ ਜਿਹੜਾ ਫਾਇਦਾ ਹੋਇਆ ਹੈਗਾ, ਕਿਉਂਕਿ ਸ਼ਾਮ ਦਾ ਪ੍ਰੋਗਰਾਮ ਆਪਾਂ ਪਹਿਲਾਂ ਨਹੀਂ ਕਰਦੇ, ਸਪੈਸ਼ਲੀ ਜਦ ਤੋਂ ਹੀ ਇਹ ਕਰੋਨਾ ਵਾਇਰਸ ਹੋਇਆ ਉਦੋਂ ਹੀ ਸ਼ੁਰੂ ਕੀਤਾ ਸੀ। ਸੋ ਕੱਲ ਨੂੰ ਜਿਹੜਾ ਸਵੇਰ ਵਾਲਾ ਪ੍ਰੋਗਰਾਮ ਸਾਡਾ ਹੋਣਾ ਹੈ 9 ਤੋਂ 10, ਉਹਦੇ ਵਿੱਚ ਤੁਹਾਡੀਆਂ ਕਾਲਸ ਵੀ ਲਵਾਂਗੇ ਆਪਾਂ ਜੀ। ਤੇ ਹੁਣ ਜਿਹੜਾ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਵੀ ਲੈਂਦੇ ਹਾਂ ਆਪਣੇ ਜਿਹੜੇ ਇਸ ਪ੍ਰੋਗਰਾਮ ਦੀ ਤੋਂ, ਤੇ ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਸ਼ਾਮ ਦੇ ਜਿਹੜੇ ਆ ਪ੍ਰੋਗਰਾਮ ਉਸ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।